इस मौके अपडेट अमेरिका में राजकनवीर सिंह जुड़ चुके ने इस टाइम हरजोत सिंह खालसा जी। हरजोत सिंह जी, जी आਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 26 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇ ਇਸ ਮੌਕੇ ਤੁਸੀਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਚੇਂਜਸ ਕਰਵਾਉਣੇ ਆ, ਰੀਨਿਊਅਲਸ ਕਰਨੇ ਆ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ, ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ ਨੰਬਰ 4082722500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਨਛੱਤਰ ਗਿੱਲ ਬੇਕਰਸਫੀਲਡ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਖਬਰਾਂ ਤੋਂ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੋ, ਦੇਖ ਰਹੇ ਹੋ, ਇਹ ਹਫਤਾ ਸ਼ਹਾਦਤਾਂ ਦਾ ਹਫਤਾ ਚੱਲ ਰਿਹਾ ਹੈ। ਉਹਦੇ ਸੰਬੰਧ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਲਾਈਵ ਕਵਰੇਜ ਤੁਸੀਂ ਇਸ ਟਾਈਮ, ਜਿਸ ਟਾਈਮ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਉਹ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੋਂ ਦੇਖ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਤੇ YouTube ਚੈਨਲ ਤੇ। ਸੋ ਤੁਹਾਡੇ ਜਿੰਨੇ ਵੀ ਦੋਸਤ, ਮਿੱਤਰ, ਰਿਸ਼ਤੇਦਾਰ ਪੂਰੇ ਦੁਨੀਆ 'ਚ ਰਹਿੰਦੇ ਆ, ਉਹਨਾਂ ਨੂੰ ਕਹੋ ਕਿ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਜਾਂ ਪੰਜਾਬੀ ਰੇਡੀਓ ਯੂਐਸਏ ਦਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਉੱਥੇ ਤੁਸੀਂ ਲਾਈਵ ਕਵਰੇਜ ਦੇਖ ਸਕਦੇ ਹੋ ਜੋ ਫਤਿਹਗੜ੍ਹ ਸਾਹਿਬ ਤੋਂ ਆ ਰਹੀ ਹੈ ਜੀ। ਬਿਲਕੁਲ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਬਲਿਜ਼ਰਡ ਕੰਡੀਸ਼ਨਸ ਨਾਰਦਰਨ ਤੇ ਸੈਂਟਰਲ ਪਲੇਨਸ ਵਾਲਾ ਏਰੀਆ ਆ, ਉੱਥੇ ਬਣੀ ਹੋਈ ਆ। ਕਹਿੰਦੇ ਭਈ ਵਾਰਨਿੰਗ ਦਿੱਤੀ ਗਈ ਆ ਮਾਊਂਟਨ ਟਾਈਮ 5 AM ਤਾਈਂ 6 ਲੱਖ ਤੋਂ ਵੱਧ ਲੋਕ, ਖਾਸ ਕਰਕੇ ਸਾਊਥ ਡਕੋਟਾ ਤੇ ਨਵਰਾਸਕਾ ਵਾਲਾ ਏਰੀਆ ਹੈ, 1 ਇੰਚ 1 ਘੰਟੇ ਦੇ ਹਿਸਾਬ ਦੇ ਨਾਲ ਸਨੋ ਉੱਥੇ ਪੈ ਰਹੀ ਆ, ਇੰਨੀ ਤੇਜ਼ੀ ਦੇ ਨਾਲ। ਸੋ ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਵੀ ਪੋਟੈਂਸ਼ੀਅਲੀ ਡੈਮੇਜਿੰਗ ਆਈਸ ਉੱਥੇ ਪੈ ਰਹੀ ਆ ਤੇ ਬਹੁਤ ਜ਼ਿਆਦਾ ਰਿਪੋਰਟਸ ਆ ਰਹੀਆਂ ਐਕਸੀਡੈਂਟ ਦੀਆਂ। ਪਿਛਲੇ 48 ਘੰਟਿਆਂ ਦੇ ਵਿੱਚ ਡੋਗਲਸ ਪਾਸ ਜੋ ਆ ਕੋਲੋਰਾਡੋ ਦੇ ਵਿੱਚ, ਉੱਥੇ 13 ਇੰਚ ਸਨੋ ਪੈ ਚੁੱਕੀ ਆ। ਵਾਇਓਮਿੰਗ ਦੇ ਵਿੱਚ 11.4 ਇੰਚ, ਕੋਲੰਬਸ ਤੇ ਨਵਰਾਸਕਾ ਦੇ ਵਿੱਚ 8 ਇੰਚ, ਡੈਨਵਰ ਵਾਲਾ ਜੋ ਏਰੀਆ ਹੈ ਉੱਥੇ 1 ਤੋਂ ਲੈ ਕੇ 3 ਇੰਚ ਤਾਈਂ। 100 ਤੋਂ ਵੱਧ ਇਨਸੀਡੈਂਟਸ ਐਕਸੀਡੈਂਟ ਰਿਲੇਟਡ ਸਨੋ ਦੇ ਨਾਲ, ਜਿਹਦੇ ਵਿੱਚ ਟਰੱਕ ਜ਼ਿਆਦਾ ਹੈਗੇ ਆ, ਉਹਨਾਂ ਦੀਆਂ ਹੋ ਚੁੱਕੀਆਂ ਆ। ਇਹ ਨਵਰਾਸਕਾ ਦਾ ਜੋ ਸਟੇਟ ਪੈਟਰੋਲ ਜੋ ਪੁਲਿਸ ਹੈਗਾ ਆ, ਉਹਨਾਂ ਨੇ ਇਹ ਦੱਸਿਆ ਤੇ ਉਹਨਾਂ ਨੇ ਫੋਟੋ ਵੀ ਬਹੁਤ ਸਾਰੀਆਂ ਜਾਰੀ ਕੀਤੀਆਂ ਵੀ ਕਿਸ ਤਰ੍ਹਾਂ ਜਿਹੜੇ ਟਰੱਕ ਆ ਉਹ ਉਲਟੇ ਪਏ ਹੈਗੇ ਆ। ਅੱਜ ਸਾਊਥ ਡਕੋਟਾ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਵਾਰਨਿੰਗ ਦਿੱਤੀ ਹੈਗੀ ਆ ਵੀ ਫਰੀਜ਼ਿੰਗ ਰੇਨ ਤੇ ਹਵਾਵਾਂ ਕਰਕੇ ਜ਼ੀਰੋ ਵਿਜ਼ਿਬਿਲਿਟੀ ਹੈਗੀ ਆ ਇੰਟਰਸਟੇਟ 90 ਦੇ ਉੱਤੇ। ਈਵਨ ਇੰਟਰਸਟੇਟ 90 ਕਲੋਜ਼ ਕੀਤਾ ਗਿਆ ਹੈਗਾ। 6 ਲੱਖ ਤੋਂ ਵੱਧ ਲੋਕਾਂ ਨੂੰ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਹੈ, ਵੀ ਬਲੇਜ਼ਰ ਕੰਡੀਸ਼ਨ ਕਰਕੇ ਵਾਰਨਿੰਗ ਦਿੱਤੀ ਗਈ ਹੈਗੀ ਆ। ਕ੍ਰਿਸਮਸ ਵੀਕਐਂਡ ਦੇ ਦੌਰਾਨ 300 ਦੇ ਕਰੀਬ ਸਾਊਥ ਵੈਸਟ 에ਅਰਲਾਈਨ ਦੀਆਂ ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ ਸੀਆਂ। ਸ਼ਿਕਾਗੋ ਦਾ ਮਿਡਵੇ 에ਅਰਪੋਰਟ ਤੇ ਇਸੇ ਤਰ੍ਹਾਂ ਜੋ ਓਹੇਅਰ 에ਅਰਪੋਰਟ ਹੈਗਾ ਆ, ਸੋ ਫਾਰ ਅੱਜ ਤੱਕ 1700 ਦੇ ਕਰੀਬ ਜੋ ਫਲਾਈਟਸ ਆ ਯੂਐਸਏ ਦੇ ਵਿੱਚ ਉਹ ਡਿਲੇ ਹੋ ਚੁੱਕੀਆਂ ਆ। 50 ਦੇ ਕਰੀਬ ਕੈਂਸਲ ਹੋ ਚੁੱਕੀਆਂ ਫਲਾਈਟ ਅਵੇਅਰ ਡਾਟਾ ਦੇ ਮੁਤਾਬਕ।
ਜੀ, ਬਿਲਕੁਲ। ਸੋ ਸਥਿਤੀ ਜਿਹੜੀ ਇੱਦਾਂ ਦੀ ਬਣੀ ਆ, ਟਰੱਕਰਜ਼ ਅਤੇ ਆਮ ਲੋਕ ਜਿਹੜੇ ਇਹਨਾਂ ਸ਼ਹਿਰਾਂ ਦੇ ਵਿੱਚ, ਇਹਨਾਂ ਸੂਬਿਆਂ ਦੇ ਵਿੱਚ ਹੈਗੇ ਆ, ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈ। ਬਹੁਤ ਸਾਰੇ ਮਲਟੀ ਕਾਰ ਕ੍ਰੈਸ਼ਿਸ ਜਿਹੜੇ ਆ, ਉਹਦੇ ਵੀ ਹੋਣ ਦੀ ਸੰਭਾਵਨਾ ਇਸ ਵਿੱਚ ਵੱਧ ਜਾਂਦੀ ਆ, ਅਤੇ ਟਰੈਵਲ ਕਾਫੀ ਜ਼ਿਆਦਾ ਇਸ ਦੇ ਕਰਕੇ ਪ੍ਰਭਾਵਿਤ ਹੁੰਦਾ ਆ। ਸੋ ਕਾਫੀ ਕੰਮ ਕਸੂਤਾ ਜਿਹੜਾ ਉਹ ਫਸਿਆ ਪਿਆ ਆ। ਸੋ ਬਹੁਤ ਹੀ ਆਰਾਮ ਦੇ ਨਾਲ ਜਾਓ, ਜਿੱਥੇ ਜਿੱਥੇ ਵੀ ਬਲਿਜ਼ਰਡ ਕੰਡੀਸ਼ਨਸ ਆ ਰਹੀਆਂ ਆ, ਸਪੀਡ ਬਾਹਲੀ ਜਿਹੜੀ ਉਹ ਸਲੋ ਰੱਖੋ। ਤੁਹਾਨੂੰ ਰਿਸਕ ਲੱਗਦਾ ਤੇ ਭਾਈ ਰੁਕ ਜਾਓ, ਦੈਟਸ ਓਕੇ। ਬਚਾਅ ਜਿਹੜਾ ਇਸ ਚੀਜ਼ ਦੇ ਵਿੱਚ ਰੱਖੋ। ਜ਼ੀਰੋ ਵਿਜ਼ਿਬਿਲਿਟੀ, ਫਰੀਜ਼ਿੰਗ ਰੇਨ, ਹੋਰ ਬਹੁਤ ਕੁਝ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਆ। ਬਿਜਲੀ ਜਾਣ ਦੀ ਸੰਭਾਵਨਾ ਵੀ ਇਹਨਾਂ ਮੌਕਿਆਂ ਦੇ ਉੱਤੇ ਜਿਹੜੀ ਉਹ ਬਣ ਜਾਂਦੀ ਹੈਗੀ ਆ। ਕਈ ਕਈ ਥਾਵਾਂ ਦੇ ਉੱਤੇ ਬਰਫ਼ ਦੇ ਨਾਲ ਨਾਲ 60 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ, ਫੌਗ, ਇਹ ਸਾਰੀਆਂ ਕੰਡੀਸ਼ਨਸ ਇਸ ਟਾਈਮ ਬਣੀਆਂ ਪਈਆਂ ਆ। ਸੋ ਮੁਲਕ ਦਾ ਤਕਰੀਬਨ 1/3 ਹਿੱਸਾ ਜਿਹੜਾ ਆ, ਉਹ ਜਿਹੜੇ ਏਰੀਆ ਵਾਈਜ਼ ਦੇਖੀਏ ਤਾਂ ਇਸ ਟਾਈਮ ਬਲਿਜ਼ਰਡ ਕੰਡੀਸ਼ਨਸ ਗ੍ਰੇਟ ਪਲੇਨਸ ਦੇ ਵਿੱਚ ਇਹ ਦੇਖਿਆ ਜਾ ਰਿਹਾ ਵੀ ਇੱਥੇ ਇੱਦਾਂ ਦੀਆਂ ਡੇਂਜਰਸ ਡਰਾਈਵਿੰਗ ਕੰਡੀਸ਼ਨਸ ਜਿਹੜੀਆਂ ਆ ਉਹ ਬਣੀਆਂ ਪਈਆਂ ਆ। ਤੇ ਤਿਆਰ ਰਹੋ, ਹੋ ਸਕਦਾ ਵੀ ਬਹੁਤ ਸਾਰੀਆਂ ਜਿਹੜੀਆਂ ਫਲਾਈਟਸ ਆਲਰੇਡੀ ਜਿੱਦਾਂ ਪਹਿਲਾਂ ਵੀ ਕੈਂਸਲ ਹੋਈਆਂ, ਅੱਗੇ ਵੀ ਜਿਹੜੀਆਂ ਉਹ ਹੋਰ ਕੈਂਸਲ ਹੋ ਸਕਦੀਆਂ ਜਾਂ ਡਿਲੇ ਇਸ ਦੇ ਵਿੱਚ ਹੋਣਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਐਸ ਨੇ 에ਅਰ ਸਟ੍ਰਾਈਕ ਕੀਤੀਆਂ ਆ ਕਤੈਬ ਹਜ਼ਬੁੱਲਾ ਦੀਆਂ ਜਿਹੜੀਆਂ ਉਹ ਸਾਈਟਸ ਦੇ ਉੱਤੇ ਇਰਾਕ ਦੇ ਵਿੱਚ, ਜਦ ਯੂਐਸ ਟਰੂਪਸ ਦੇ ਉੱਤੇ ਉਹਨਾਂ ਦੇ ਦੁਆਰਾ ਹਮਲੇ ਕੀਤੇ ਗਏ ਸੀ। ਯੂਐਸ ਸੈਂਟਰਲ ਕਮਾਂਡ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਆਰਡਰ ਦੇ ਉੱਤੇ ਜਿਹੜੀਆਂ 에ਅਰ ਸਟ੍ਰਾਈਕਸ ਕੀਤੀਆਂ ਗਈਆਂ, ਤੇ ਕਹਿੰਦੇ ਵੀ ਇਹ ਮੰਨਿਆ ਜਾ ਰਿਹਾ ਆ ਵੀ ਹਜ਼ਬੁੱਲਾ ਦੇ ਜਿਹੜੇ ਲੜਾਕੂ ਆ, ਮਿਲੀਟੈਂਟਸ ਆ, ਉਹਨਾਂ ਨੂੰ ਇਸ 에ਅਰ ਸਟ੍ਰਾਈਕਸ ਦੇ ਵਿੱਚ ਮਾਰਿਆ ਗਿਆ ਹੋ ਸਕਦਾ ਹੈ। ਇਰਾਨੀਅਨ ਬਲੈਕ ਮਿਲੀਟੈਂਟ ਗਰੁੱਪ ਜਿਹੜਾ ਸੀਗਾ, ਉਹਨਾਂ ਨੇ ਇੱਕ ਪਹਿਲਾਂ ਜਿਹੜਾ ਇੱਕ ਵਨ ਵੇ ਡਰੋਨ ਅਟੈਕ ਕੀਤਾ ਗਿਆ ਸੀ ਯੂਐਸ ਦੀਆਂ ਫੋਰਸਿਸ ਦੇ ਉੱਤੇ, ਉਸ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਸੀ ਅਰਬਲ 에ਅਰ ਬੇਸ ਦੇ ਉੱਤੇ। ਵਾਈਟ ਹਾਊਸ ਨੇ ਜਿਹੜਾ ਉਹ ਦੱਸਿਆ ਆ। ਯੂਐਸ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ ਐਡਰੀਅਨ ਵਾਟਸਨ, ਉਹਨਾਂ ਨੇ ਕਿਹਾ ਵੀ 3 ਲੋਕੇਸ਼ਨਸ ਨੂੰ ਜਿਹੜਾ ਉਹ ਯੂਟਿਲਾਈਜ਼ ਕੀਤਾ ਜਾ ਰਿਹਾ ਸੀਗਾ ਹਜ਼ਬੁੱਲਾ ਦੇ ਦੁਆਰਾ। ਇਹ ਜਿਹੜਾ ਐਫੀਲੀਏਟਡ ਗਰੁੱਪ ਹੈਗਾ ਆ, ਤੇ ਉਹਨਾਂ ਦੇ ਉੱਤੇ ਹਮਲੇ ਕੀਤੇ ਗਏ। ਇਹ ਸਟ੍ਰਾਈਕਸ ਤਕਰੀਬਨ 8:45 ਵਜੇ ਰਾਤ ਨੂੰ ਈਸਟਰਨ ਟਾਈਮ ਦੇ ਮੁਤਾਬਕ ਉੱਥੇ ਜਿਹੜੀਆਂ ਹੋਈਆਂ ਆ। ਜਿਹੜੀ ਸੈਂਟਰਲ ਕਮਾਂਡ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਆ, ਉਹ ਕਹਿੰਦੇ ਵੀ ਸਾਨੂੰ ਕੋਈ ਇੰਡੀਕੇਸ਼ਨ ਨਹੀਂ ਮਿਲੀ ਵੀ ਇਸ ਦੇ ਵਿੱਚ ਸਿਵਿਲੀਅਨ ਲਾਈਫਸ ਨੂੰ ਕੋਈ ਇਫੈਕਟ ਹੋਇਆ ਹੋਵੇ। ਇਰਾਕੀ ਗਵਰਨਮੈਂਟ, ਉਹਨਾਂ ਨੇ ਸਟੇਟਮੈਂਟ ਦੇ ਜਾਰੀ ਕਰਦੇ ਹੋਏ ਕਿਹਾ ਆ ਵੀ ਇੱਕ ਸਿਕਿਉਰਿਟੀ ਸਰਵਿਸਮੈਨ ਜਿਹੜਾ ਉਹ ਮਾਰਿਆ ਗਿਆ ਆ, ਤੇ 18 ਹੋਰ ਜਿਹੜੇ ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੇ ਸਿਵਿਲੀਅਨਸ ਆ ਉਹ ਇੰਜਰਡ ਹੋਏ ਨੇ। ਪ੍ਰਾਈਮ ਮਿਨਿਸਟਰ ਮੁਹੰਮਦ ਸ਼ੀਆ ਅਲ ਸੁਦਾਨੀ, ਉਹਨਾਂ ਦੇ ਆਫਿਸ ਨੇ 에ਅਰ ਸਟ੍ਰਾਈਕਸ ਨੂੰ ਹੌਸਟਾਈਲ ਐਕਟ ਜਿਹੜਾ ਆ ਉਹ ਕਿਹਾ ਆ, ਤੇ ਉਹਨਾਂ ਨੇ ਕਿਹਾ ਵੀ ਇਰਾਕ ਦੀ ਜਿਹੜੀ ਪ੍ਰਭੂਸੱਤਾ ਹੈ, ਸੋਵਰਨਟੀ ਨੂੰ ਅਮਰੀਕਾ ਦੇ ਦੁਆਰਾ ਜਿਹੜਾ ਇਸ ਵਿੱਚ ਇਨਫ੍ਰਿੰਜ ਕੀਤਾ ਗਿਆ ਆ, ਉਸ ਵਿੱਚ ਲੱਤ ਜਿਹੜੀ ਉਹ ਫਸਾਈ ਗਈ ਹੈ। ਇਰਾਕੀ ਸਰਕਾਰ ਕਹਿ ਰਹੀ ਆ ਵੀ ਇਹਨਾਂ ਹਮਲਿਆਂ ਦੇ ਨਾਲ ਜਿਹੜੇ ਸੰਬੰਧ ਆ ਦੋਨਾਂ ਮੁਲਕਾਂ ਦੇ ਵਿੱਚ ਹੋਰ ਜ਼ਿਆਦਾ ਵਿਗੜ ਸਕਦੇ ਨੇ। ਕਤੈਬ ਹਜ਼ਬੁੱਲਾ ਇੱਕ ਸ਼ੀਆ ਗਰੁੱਪ ਆ। ਯੂਐਸ ਜਿਹੜਾ ਇਹਨਾਂ ਨੂੰ ਇੱਕ ਹਾਈ ਥ੍ਰੈਟ ਦੇ ਤੌਰ ਦੇ ਉੱਤੇ ਦੇਖਦਾ ਆ। ਇਹ ਇਰਾਕ ਤੇ ਸੀਰੀਆ ਦੇ ਵਿੱਚ ਦੋਨੋਂ ਥਾਵਾਂ ਦੇ ਉੱਤੇ ਜਿਹੜੇ ਉਹ ਦੇਖੇ ਜਾਂਦੇ ਨੇ। ਯੂਐਸ ਡਾਇਰੈਕਟਰ ਆਫ ਜਿਹੜੀ ਨੈਸ਼ਨਲ ਇੰਟੈਲੀਜੈਂਸ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਹ ਗਰੁੱਪ ਕਹਿੰਦਾ ਵੀ ਯੂਐਸ ਤੇ ਜਿਹੜੀ ਕੋਲੀਸ਼ਨ ਦੀਆਂ ਫੋਰਸਿਸ ਆ ਇਰਾਕ ਦੇ ਵਿੱਚ, ਉਹਨਾਂ ਨੂੰ ਉੱਥੋਂ ਬਾਹਰ ਕੱਢਣਾ ਜਿਹੜਾ ਉਹ ਚਾਹੁੰਦਾ ਆ, ਤੇ ਈਰਾਨ ਦੇ ਨਾਲ ਮਿਲ ਕੇ ਉੱਥੇ ਜਿਹੜੀ ਸਰਕਾਰ ਆ ਉਹ ਸੈਟਅਪ ਕਰਨ ਬਾਰੇ ਸੋਚ ਰਿਹਾ ਹੈਗਾ। ਸੈਕਟਰੀ ਆਫ ਡਿਫੈਂਸ ਲੋਇਡ ਆਸਟਿਨ, ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਬਾਈਡਨ ਹੁਣਾਂ ਨੂੰ ਮੰਡੇ ਆਫਟਰਨੂਨ ਨੂੰ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਸੀਗਾ। ਉਹਨਾਂ ਨੂੰ ਆਪਸ਼ਨਸ ਦਿੱਤੀਆਂ ਗਈਆਂ, ਜਿਨ੍ਹਾਂ ਦੇ ਵਿੱਚ ਫਿਰ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ 에ਅਰ ਸਟ੍ਰਾਈਕਸ ਜਿਹੜੀਆਂ ਆ ਉਹ ਕਾਲ ਕੀਤੀਆਂ ਗਈਆਂ ਹੈਗੀਆਂ। ਜੀ, ਦੂਸਰੇ ਪਾਸੇ ਯੂਕਰੇਨ ਵਾਲਿਆਂ ਨੇ ਅੱਜ ਰਸ਼ੀਆ ਦਾ ਇੱਕ ਬਹੁਤ ਵੱਡਾ ਜੋ ਸ਼ਿਪ ਆ, ਉਹ ਮਿਜ਼ਾਈਲ ਮਾਰ ਕੇ ਕਾਫੀ ਜ਼ਿਆਦਾ ਉਹਦਾ ਜਿਹੜਾ ਨੁਕਸਾਨ ਕਰ ਦਿੱਤਾ ਹੈਗਾ। ਰਸ਼ੀਅਨ ਵਾਰਸ਼ਿਪ ਜੋ ਇਸ ਟਾਈਮ ਕਰੀਮੀਆ ਦੇ ਵਿੱਚ ਜਿਹੜਾ ਉਹਨਾਂ ਨੇ ਖੜਾ ਕੀਤਾ ਹੋਇਆ ਸੀ, ਨੋਵੋ ਚਰਕਾਸਕ ਕਰਕੇ ਜੋ ਏਰੀਆ ਆ, ਉੱਥੇ ਅੱਜ ਸਵੇਰੇ 2:30 ਵਜੇ ਦੇ ਕਰੀਬ ਯੂਕਰੇਨ ਨੇ ਮਿਜ਼ਾਈਲਸ ਦੇ ਨਾਲ ਕਹਿੰਦੇ ਅਟੈਕ ਕੀਤਾ ਹੈਗਾ, ਤੇ ਇਸ ਨੂੰ ਡਿਸਟਰੋਏ ਕਰ ਦਿੱਤਾ ਹੈਗਾ। ਰਸ਼ੀਆ ਦੇ ਡਿਫੈਂਸ ਮਿਨਿਸਟਰ ਨੇ ਖੁਦ ਮੰਨਿਆ ਆ
ਤਾਸ ਸਟੇਟ ਨਿਊਜ਼ ਏਜੰਸੀ ਦੇ ਕੋਲ ਵੀ ਜੋ ਇਹ ਸ਼ਿਪ ਆ ਉਹਦਾ ਹਿੱਸਾ ਕੁਛ ਡੈਮੇਜ ਹੋ ਗਿਆ ਹੈਗਾ। ਕਹਿੰਦੇ 에ਅਰਕ੍ਰਾਫਟ ਗਾਈਡਡ ਮਿਸਾਈਲਸ ਯੂਜ਼ ਕੀਤੀਆਂ ਗਈਆਂ। ਸੋ ਤੈਨੂੰ ਯਾਦ ਹੋਊਗਾ ਕ੍ਰੀਮੀਆ ਜੋ ਏਰੀਆ ਆ ਕੁਝ ਸਮਾਂ ਪਹਿਲਾਂ ਰਸ਼ੀਆ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਤੇ ਆਪਣਾ ਹੀ ਪਤਾ ਉੱਥੇ ਉਹਨਾਂ ਨੇ ਸਰਜੀ ਐਕਸੀਓਨੋਵ ਜੋ ਗਵਰਨਰ ਇੰਸਟਾਲ ਕੀਤਾ ਹੋਇਆ ਹੈਗਾ। ਤੇ ਸਰਜੀ ਨੇ ਇਹ ਕਿਹਾ ਆ ਵੀ ਜਦੋਂ ਮਿਜ਼ਾਈਲ ਦੇ ਨਾਲ ਅਟੈਕ ਕੀਤਾ ਗਿਆ ਉਸ ਤੋਂ ਬਾਅਦ ਫਿਓਡੋਸੀਆ ਦਾ ਜੋ ਏਰੀਆ ਆ ਉੱਥੇ ਅੱਗ ਵੀ ਲੱਗ ਗਈ। ਇੱਕ ਜਾਣੇ ਦੀ ਮੌਤ ਵੀ ਹੋਈ ਦੱਸੀ ਜਾਂਦੀ ਹੈਗੀ ਆ। ਮਾਈਕਾ ਓਲਿਸ਼ਚਕ ਕਰਕੇ ਕਮਾਂਡਰ ਆ ਯੂਕਰੇਨੀਅਨ 에ਅਰ ਫੋਰਸ ਦੇ, ਉਹਨਾਂ ਨੇ ਇਹ ਕਿਹਾ ਵੀ ਇਸ ਟਾਈਮ ਰਸ਼ੀਆ ਦਾ ਜੋ ਫਲੀਟ ਆ ਉਸ ਏਰੀਆ ਦੇ ਵਿੱਚ ਛੋਟੇ ਤੋਂ ਛੋਟਾ ਹੁੰਦਾ ਜਾ ਰਿਹਾ ਹੈਗਾ। ਕਹਿੰਦੇ ਵੀ ਇਹ ਇੱਕ ਮੇਨ ਸ਼ਿਪ ਸੀ ਜਿਸ ਨੂੰ ਸਾਡਾ ਜਿਹੜਾ ਹਿੱਟ ਕਰਨਾ ਬਣਦਾ ਸੀ, ਕਿਉਂਕਿ ਇੱਥੋਂ ਹੀ ਰਸ਼ੀਆ ਵਾਲੇ ਵੱਖ-ਵੱਖ ਯੂਕਰੇਨ ਦੇ ਜੋ ਸ਼ਹਿਰ ਹੈਗੇ ਆ ਉਹਨਾਂ ਦੇ ਉੱਤੇ ਮਿਜ਼ਾਈਲਸ ਛੱਡਦੇ ਸੀਗੇ। 2014 ਦੇ ਵਿੱਚ ਕ੍ਰੀਮੀਆ ਨੂੰ ਮਾਸਕੋ ਵਾਲਿਆਂ ਨੇ ਕਹਿੰਦੇ ਇਲੀਗਲੀ ਅਨੈਕਸ ਕਰ ਲਿਆ ਸੀ, ਆਪਣੇ ਵਿੱਚ ਲੈ ਲਿਆ ਸੀ। ਸੋ ਇਹ ਹੁਣ ਆਲਮੋਸਟ 9 ਸਾਲ ਹੋ ਚੱਲੇ ਹੈਗੇ ਆ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲਏ ਹੋਏ ਨੂੰ। ਬਲੈਕ ਸੀ ਫਲੀਟ ਜੋ ਆ ਇਹ ਕਰੂਜ਼ ਮਿਜ਼ਾਈਲਸ ਵੱਖ-ਵੱਖ ਸ਼ਹਿਰਾਂ ਦੇ ਉੱਤੇ ਡੀਪ ਇਨਸਾਈਡ ਯੂਕਰੇਨ ਛੱਡਦਾ ਰਹਿੰਦਾ ਸੀ। ਸੋ ਉਸ ਨੂੰ ਹੀ ਹਿੱਟ ਕਰਨ ਦੇ ਲਈ ਯੂਕਰੇਨ ਵਾਲਿਆਂ ਨੇ ਅੱਜ ਸਵੇਰੇ 2:30 ਤੇ ਜੋ ਆ ਹਮਲਾ ਕੀਤਾ, ਜਿਹਦੇ ਨਾਲ ਇਸ ਸ਼ਿਪ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ। 360 ਫੁੱਟ ਲੰਮਾ ਨੋਵੋ ਚਰਕਾਸਕ ਕਰਕੇ ਇਹ ਜੋ ਸ਼ਿਪ ਆ ਕਹਿੰਦੇ ਇਹਦੇ ਤੇ 10 ਟੈਂਕ ਤੇ ਸੈਵਰਲ 100 ਟਰੂਪਸ, ਬਹੁਤ ਜ਼ਿਆਦਾ ਜਿਹੜੇ 100 ਦੀ ਗਿਣਤੀ ਚ ਟਰੂਪ ਜਿਹੜੇ ਜਾ ਰਹੇ ਸੀ, ਲਿਜਾਏ ਜਾਂਦੇ ਸੀਗੇ ਜੋ ਯੂਕਰੇਨ ਦੇ ਉੱਤੇ ਅਟੈਕ ਕਰਦੇ ਸੀਗੇ। ਰਸ਼ੀਆ ਨੇ ਫੁੱਲ ਸਕੇਲ ਇਨਵੇਜਨ ਯੂਕਰੇਨ ਦੀ ਫਰਵਰੀ 2022 ਦੇ ਵਿੱਚ ਸ਼ੁਰੂ ਕੀਤੀ ਸੀ। ਹੁਣ ਲਗਭਗ 22 ਮਹੀਨੇ ਹੋ ਚੁੱਕੇ ਹੈਗੇ ਆ ਜਦ ਦਾ ਇਹ ਕੰਮ ਚੱਲਿਆ ਹੈਗਾ। ਸੋ ਰਸ਼ੀਆ ਬੁਰੀ ਤਰ੍ਹਾਂ ਅੱਜ ਹਿੱਟ ਹੋਇਆ ਹੈਗਾ ਆ। ਬਲੈਕ ਸੀ ਇੰਸਟੀਚਿਊਟ ਆਫ ਸਟ੍ਰੈਟੇਜਿਕ ਸਟੱਡੀਜ਼ ਦੇ ਐਂਡਰੀ ਕਰਕੇ ਕਲਾਈਮੈਂਕੋ ਜੋ ਹੈੱਡ ਹੈਗੇ ਆ ਉਹ ਕਹਿੰਦੇ ਵੀ ਜਿਹੜੀਆਂ ਵੀਡੀਓਜ਼ ਆਈਆਂ ਆ ਇਸ ਅਟੈਕ ਦੀਆਂ, ਇਹ ਕਹਿੰਦੇ ਵੀ ਬਹੁਤ ਪਾਵਰਫੁਲ ਅਟੈਕ ਸੀ, ਬਹੁਤ ਜ਼ਿਆਦਾ ਐਕਸਪਲੋਸਿਵਸ ਇਹਦੇ ਵਿੱਚ ਯੂਜ਼ ਕੀਤੇ ਗਏ ਆ। ਸੋ ਉਹ ਕਹਿੰਦੇ ਆ ਵੀ ਮੈਨੂੰ ਲੱਗਦਾ ਵੀ ਇਹ ਸ਼ਿਪ ਪੂਰੀ ਤਰ੍ਹਾਂ ਡੈਮੇਜ ਹੋਇਆ ਹੈਗਾ। ਯੂਕਰੇਨ ਦੀ ਮਿਲਟਰੀ ਨੇ ਇਹ ਕਿਹਾ ਵੀ ਜਿੰਨਾ ਵੀ ਡਾਟਾ ਸਾਡੇ ਕੋਲ ਇਕੱਠਾ ਹੋਇਆ ਉਹਦੇ ਨਾਲ 155 ਵਾਰੀ ਕ੍ਰੀਮੀਆ ਤੋਂ ਇਸੇ ਹੀ ਸ਼ਿਪ ਤੋਂ ਜਿਹੜਾ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਸ਼ੀਆ ਵੱਲੋਂ ਅਟੈਕ ਕੀਤਾ ਗਿਆ ਸੀ। ਜੀ ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਆਈਆਂ ਇਹ ਕਾਲੇ ਦਰਿਆ ਦੇ ਵਿੱਚ ਜਿਹੜਾ ਬਲੈਕ ਸੀ ਆ ਉਹਦੇ ਫਲੀਟ ਦੇ ਵਿੱਚ ਆ। ਇਹ ਉਹੀ ਥਾਂ ਆ ਜਿੱਥੇ ਜਿਹੜੀ ਪੁਤਿਨ ਹੋਣਾ ਨੇ ਆਪਣੀਆਂ ਇਹ ਲਾਈਆਂ ਹੋਈਆਂ ਨੇ ਵਾਰਸ਼ਿਪਸ ਉੱਥੇ ਲਾਈਆਂ ਆ, ਤੇ ਜਿੱਥੋਂ ਯੂਕਰੇਨ ਦਾ ਅਨਾਜ ਚੋਰੀ ਕਰਕੇ ਵੇਚਦੇ ਵੀ ਜਿਹੜੇ ਉਹ ਰਹੇ ਆ। ਇੱਥੇ ਉੱਦਾਂ ਇਹਨਾਂ ਨੇ ਥੋੜਾ ਥਾਂ ਰੱਖਿਆ ਹੋਇਆ ਸੀਗਾ ਵੀ ਭਾਈ ਜਿਹੜੀ ਸ਼ਿਪਮੈਂਟਸ ਜਾਣੀਆਂ ਆ ਉਹਦੇ ਵਿੱਚ ਕੋਈ ਸਮੱਸਿਆ ਜਿਹੜੀ ਉਹ ਨਾ ਆਵੇ। ਪਰ ਜਿਹੜੀ ਇਹਨਾਂ ਦੀ ਬਲੈਕ ਸੀ ਫਲੀਟ ਦੇ ਵਿੱਚ ਬਹੁਤ ਤਕੜਾ ਇਹਨਾਂ ਦਾ ਸਮੁੰਦਰੀ ਬੇੜਾ ਆ, ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਇਸ ਟਾਈਮ ਪਹੁੰਚਿਆ ਆ। ਯੂਕਰੇਨ ਵਾਲੇ ਇਸ ਤੋਂ ਲੈ ਕੇ ਕਹਿੰਦੇ ਆ ਵੀ ਖੁਸ਼ ਹੈਗੇ ਆ। ਜਿਹੜਾ ਡਾਟਾ ਇਹਦੇ ਉੱਤੇ ਕੰਪਾਈਲ ਕੀਤਾ ਗਿਆ ਇਸ ਦੇ ਵਿੱਚ ਦੱਸਿਆ ਗਿਆ ਵੀ ਯੂਕਰੇਨ ਦੀ ਮਿਲਟਰੀ ਦੇ ਦੁਆਰਾ ਕ੍ਰੀਮੀਆ ਤੇ ਰਸ਼ੀਅਨ ਬਲੈਕ ਸੀ ਫਲੀਟ ਦੇ ਉੱਤੇ ਹੁਣ ਤੱਕ ਘੱਟੋ ਘੱਟ 155 ਵਾਰ ਜਿਹੜਾ ਉਹ ਹਮਲਾ ਕੀਤਾ ਗਿਆ ਜਨਵਰੀ ਤੋਂ ਅਕਤੂਬਰ ਦੇ ਮਹੀਨੇ ਦੇ ਵਿੱਚ, ਜੋ ਕਿ ਔਸਤਨ ਦਿਨ ਦਾ ਇੱਕ ਹਮਲਾ ਜਿਹੜਾ ਉਹ ਬਣ ਜਾਂਦਾ ਹੈਗਾ ਆ। ਸੋ ਕੈਂਪੇਨ ਉਹਨਾਂ ਦਾ ਜਿਹੜਾ ਇੰਟੈਂਸੀਫਾਈ ਕੀਤਾ ਆ, ਤੇਜ਼ ਵੀ ਜਿਹੜਾ ਹੋਇਆ ਆ। ਰਸ਼ੀਆ ਨੇ ਆਪਣੀਆਂ ਜਿਹੜੀਆਂ ਇਹ ਵੈਸਲਸ ਆ ਇਹਨਾਂ ਨੂੰ ਜਿਹੜਾ ਸਵਾਸਤਪੋਲ ਹਾਰਬਰ ਆ ਉੱਥੋਂ ਉੱਥੇ ਜਿਹੜਾ ਰੀਲੋਕੇਟ ਕਰ ਦਿੱਤਾ ਹੈਗਾ ਆ। ਸੋ ਕਾਫੀ ਨੁਕਸਾਨ ਇਸ ਦੇ ਨਾਲ ਜਿਹੜਾ ਉਹ ਹੋ ਚੁੱਕਾ ਹੈਗਾ ਆ। ਮਿਲਟਰੀ ਅਧਿਕਾਰੀ ਇਹ ਵੀ ਕਹਿ ਰਹੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮਾਸ ਮੋਬਿਲਾਈਜੇਸ਼ਨ ਲਾਰਜ ਸਕੇਲ ਦੇ ਉੱਤੇ ਫੌਜੀਆਂ ਦੀ ਉਹ ਦੇਖੀ ਗਈ ਹੈਗੀ ਆ। 5 ਲੱਖ ਜਿਹੜੇ ਫੌਜੀ ਕਹਿੰਦੇ ਵੀ ਉਸ ਚੀਜ਼ ਦੇ ਲਈ ਰਿਕਵਾਇਰਡ ਹੋਣਗੇ। ਇੱਕ ਜਿਹੜਾ ਬਿੱਲ ਉੱਥੇ ਇਹ ਪ੍ਰਪੋਜ਼ ਕੀਤਾ ਗਿਆ ਵੀ 3 ਮਹੀਨੇ ਦੀ ਮਿਲਟਰੀ ਟ੍ਰੇਨਿੰਗ ਯੂਕਰੇਨ ਦੇ ਵਿੱਚ ਉਹ ਕੰਪਲਸਰੀ ਕੀਤੀ ਜਾ ਰਹੀ ਹੈ 18 ਤੋਂ 25 ਸਾਲ ਦੇ ਜਿੰਨੇ ਵੀ ਬੰਦੇ ਹੈਗੇ ਆ ਉਹਨਾਂ ਸਾਰਿਆਂ ਦੇ ਲਈ। ਸੋ ਦੋਨਾਂ ਹੀ ਮੁਲਕਾਂ ਦਾ ਜੇ ਦੇਖੀਏ ਤਾਂ ਜਾਨੀ ਤੌਰ ਦੇ ਉੱਤੇ, ਮਾਲੀ ਤੌਰ ਤੇ ਤਾਂ ਜੇ ਹੋਣਾ ਹੀ ਹੋਣਾ ਸੀ, ਜਾਨੀ ਤੌਰ ਦੇ ਉੱਤੇ ਵੀ ਦੋਨਾਂ ਹੀ ਮੁਲਕਾਂ ਦਾ ਖਾਸਾ ਨੁਕਸਾਨ ਹੋ ਚੁੱਕਾ ਹੈ।
ਜੀ 5 ਲੱਖ ਦੇ ਕਰੀਬ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਕਹਿੰਦੇ ਆ ਵੀ ਸਾਨੂੰ ਚਾਹੀਦੇ ਹੈਗੇ ਆ। ਉੱਥੇ ਹੁਣ 25 ਸਾਲ ਉਮਰ ਉਹ ਘਟਾ ਦਿੱਤੀ ਆ ਉਹਨਾਂ ਨੇ 27 ਸਾਲ ਤੋਂ, ਜੋ ਲੋਕਾਂ ਨੂੰ ਵੀ ਮਿਲਟਰੀ ਦੇ ਵਿੱਚ ਡਰਾਫਟ ਕੀਤਾ ਜਾਊਗਾ। 18 ਤੋਂ 25 ਸਾਲ ਦੇ ਜੋ ਲੋਕ ਹੈਗੇ ਆ, ਬੱਚੇ ਆ, ਜਵਾਨ, ਉਹਨਾਂ ਨੂੰ 3 ਮਹੀਨੇ ਦੀ ਮਿਲਟਰੀ ਟ੍ਰੇਨਿੰਗ ਲੈਣੀ ਪਊਗੀ ਯੂਕਰੇਨ ਦੇ ਵਿੱਚ। ਸੋ ਯੂਕਰੇਨ ਨੇ ਜਿੰਨੇ ਵੀ ਉੱਥੇ 25 ਸਾਲ ਤੋਂ ਉੱਪਰ ਦੇ ਲੋਕ ਆ, 25 ਤੋਂ 65 ਦੇ ਕਰੀਬ, ਉਹਨਾਂ ਨੂੰ ਡਰਾਫਟ ਕੀਤਾ ਹੈਗਾ ਆ। ਕਹਿੰਦੇ ਵੀ ਸਾਨੂੰ 5 ਲੱਖ ਸੋਲਜਰ ਚਾਹੀਦੇ ਆ, ਫੌਜੀ ਚਾਹੀਦੇ ਹੈਗੇ ਆ, ਤਾਂ ਕਿ ਜੋ ਰਸ਼ੀਆ ਦਾ ਆ ਪੂਰੀ ਤਰ੍ਹਾਂ ਮੁਕਾਬਲਾ ਕੀਤਾ ਜਾ ਸਕੇ। ਜੀ ਅੱਜ ਥੋੜ੍ਹੀਆਂ ਜੰਗਾਂ ਦੀਆਂ ਯੁੱਧਾਂ ਦੀਆਂ ਅਪਡੇਟਸ ਜ਼ਿਆਦੀਆਂ ਆਈਆਂ ਆ। ਇਸ ਦੇ ਵਿੱਚ ਅਸੀਂ ਇੱਕ ਹੋਰ ਜਿਹੜੀ ਅਪਡੇਟ ਆ ਰਹੀ ਆ, ਜਿਹੜੀ ਹੁਣ ਲਾਲ ਸਾਗਰ ਦੇ ਨਾਲ ਰੈੱਡ ਸੀ ਦੇ ਵਿੱਚ ਜੋ ਚੱਲ ਰਿਹਾ ਉਸ ਨੂੰ ਲੈ ਕੇ ਯੂਐਸ ਕਹਿ ਰਿਹਾ ਹੈ ਵੀ ਜਿਹੜੇ ਹਾਊਥੀ ਦੇ ਡਰੋਨਸ ਆ ਉਹਨਾਂ ਦੁਆਰਾ ਆ ਰਹੇ ਸੀ, ਉਹਨਾਂ ਨੂੰ ਉਹਨਾਂ ਨੇ ਸ਼ਾਟ ਡਾਊਨ ਕੀਤਾ ਆ। ਯੂਕੇ ਨੇ ਇਸ਼ਾਰੇ ਕਰ ਰਿਹਾ ਈਰਾਨ ਵੱਲ ਨੂੰ ਵੀ ਇਹ ਇਹਨਾਂ ਨੂੰ ਇਨਫਲੂਐਂਸ ਕਰਕੇ ਇਹ ਸਾਰੀਆਂ ਚੀਜ਼ਾਂ ਕਰਾ ਰਹੇ ਆ। ਯੂਕੇ ਦੇ ਜਿਹੜੇ ਫੋਰਨ ਮਿਨਿਸਟਰ ਤੇ ਉੱਥੇ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ, ਉਹਨਾਂ ਨੇ ਕਿਹਾ ਆ ਵੀ ਇਹ ਜਿਹੜੇ ਹਮਲੇ ਆ ਉਹ ਤੇਜ਼ ਹੋ ਰਹੇ ਆ ਤੇ ਈਰਾਨ ਦੇ ਬੈਕਡ ਗਰੁੱਪਸ ਆ ਉਹਨਾਂ ਦੁਆਰਾ, ਤੇ ਅਸੀਂ ਇਹਨਾਂ ਨੂੰ ਟੋਲਰੇਟ ਨਹੀਂ ਕਰਾਂਗੇ। ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਬੀਤੇ ਦਿਨਾਂ ਦੇ ਵਿੱਚ ਜਾਂ ਬੀਤੇ ਹਫ਼ਤਿਆਂ ਦੇ ਵਿੱਚ ਈਰਾਨ ਦੇ ਨਾਲ ਇਸ ਲੜਾਈ ਦੇ ਵਿੱਚ ਜਿਹੜੇ ਲਿੰਕ ਆ ਉਹ ਲਗਾਤਾਰ ਵੱਧਦੇ ਨਜ਼ਰ ਆ ਰਹੇ ਆ। ਇਹ ਲੜਾਈ ਨੂੰ ਇਸ ਪਾਸੇ ਵੱਲ ਨੂੰ ਤਾਂ ਨਹੀਂ ਕਿਤੇ ਵੱਧ ਜਾਊਗੀ, ਇਹ ਹੁਣ ਜ਼ਰੂਰ ਸੋਚਣ ਵਾਲੀ ਜਿਹੜੀ ਗੱਲ ਆ। ਯੂਐਸ ਨੇ ਅਨਾਉਂਸ ਕੀਤਾ ਵੀ ਉਹਨਾਂ ਨੇ ਜਿਹੜੇ 4 ਡਰੋਨ ਲਾਂਚ ਕੀਤੇ ਗਏ ਸੀ ਯਮਨ ਦੇ ਹਾਊਥੀਜ਼ ਦੇ ਦੁਆਰਾ, ਉਹਨਾਂ ਨੂੰ ਸ਼ਾਟ ਡਾਊਨ ਕੀਤਾ ਹੈਗਾ ਆ, ਤੇ ਈਰਾਨ ਦੇ ਉੱਤੇ ਡਾਇਰੈਕਟਲੀ ਜਿਹੜੇ ਦੋਸ਼ ਆ ਯੂਕੇ ਦੇ ਦੁਆਰਾ ਲਾਏ ਗਏ ਆ। ਯੂਐਸਐਸ ਲਬੂਨ ਗਾਈਡਡ ਮਿਜ਼ਾਈਲ ਜਿਹੜੀਆਂ ਡਿਸਟਰੋਇਰ ਆ, ਉਹਨਾਂ ਦੇ ਦੁਆਰਾ ਇਹ ਡਰੋਨਸ ਨੂੰ ਨਸ਼ਟ ਜਿਹੜਾ ਉਹ ਕਰ ਦਿੱਤਾ ਗਿਆ, ਜਿਹੜਾ ਕਿ ਇੱਕ ਵੈਸਲ ਦੇ ਵੱਲ ਨੂੰ ਲਾਇਆ ਜਾ ਰਿਹਾ ਸੀ। ਬੀਤੇ ਦਿਨਾਂ ਦੇ ਵਿੱਚ ਯਾਦ ਹੋਣਾ ਇੰਡੀਆ ਦੇ ਇੱਕ ਆਇਲ ਟੈਂਕਰ ਦੇ ਉੱਤੇ ਵੀ ਹਮਲਾ ਹੋਇਆ ਸੀ। ਹੁਣ ਅਰੇਬੀਅਨ ਸੀ ਦੇ ਵਿੱਚ ਦੱਸਿਆ ਜਾ ਰਿਹਾ ਵੀ ਇੰਡੀਆ ਨੇ ਵੀ ਆਪਣੀ ਜਿਹੜੀ ਨੇਵੀ ਦੇ ਲੜਾਕੂ ਬੇੜੇ ਹੈਗੇ ਆ ਉਹ ਉਧਰ ਨੂੰ ਘੱਲੇ ਹੈਗੇ ਆ। ਇਹ ਸਾਰੇ ਮਾਮਲੇ ਦੇ ਵਿੱਚ ਇੱਕ ਚੀਜ਼ ਨਾ ਬੜੀ ਅਹਿਮ ਸਮਝਣ ਵਾਲੀ ਆ, ਜਿਹੜੇ ਡਰੋਨਸ ਆ ਹਾਊਥੀਜ਼ ਵਾਲੇ ਆ ਉਹ ਹੈਗੇ ਹਜ਼ਾਰਾਂ ਡਾਲਰਾਂ ਦੇ, ਜਿਹੜੀ ਮਿਜ਼ਾਈਲ ਦੇ ਨਾਲ ਉਹਨਾਂ ਨੂੰ ਨਸ਼ਟ ਕਰਨਾ ਪੈਂਦਾ ਆ ਉਹ ਲੱਖਾਂ ਤੋਂ ਮਿਲੀਅਨ ਡਾਲਰਸ ਦੇ ਵਿੱਚ ਆ ਜਾਂਦੀ ਆ। ਸੋ ਇਸ ਲੜਾਈ ਦੇ ਵਿੱਚ ਨੁਕਸਾਨ ਇਸ ਪਾਸੋਂ ਵੀ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ ਵੀ ਉਹ ਸਸਤੇ ਡਰੋਨ ਦੇ ਨਾਲ ਮਹਿੰਗੇ ਜਿਹੜੇ ਹਥਿਆਰ ਆ ਅਮਰੀਕਾ ਦੇ ਤੇ ਹੋਰ ਮੁਲਕਾਂ ਦੇ, ਉਹਦੇ ਨਾਲ ਇੱਕ ਆਰਥਿਕਤਾ ਦੇ ਉੱਤੇ ਜਿਹੜਾ ਆ ਉਹਨਾਂ ਦੀ ਇਨਸਟੇਬਿਲਿਟੀ ਵੀ ਜਿਹੜੀ ਉਹ ਬਣ ਜਾਂਦੀ ਹੈਗੀ ਆ। ਸੋ ਯੂਐਸਐਸ ਲਬੂਨ ਆ, ਉਹਨਾਂ ਨੇ ਇੱਕ ਡਿਸਟ੍ਰੈਸ ਕਾਲ ਨੂੰ ਰਿਸਪੌਂਡ ਕੀਤਾ ਸੀ। ਨਾਰਵੇ ਦੇ ਫਲੈਗ ਵਾਲਾ ਜਿਹੜਾ ਇੱਕ ਆਇਲ ਟੈਂਕਰ ਤੇ ਇੱਕ ਇੰਡੀਅਨ ਫਲੈਗ ਵਾਲਾ ਜਿਹੜਾ ਕਰੂਡ ਆਇਲ ਟੈਂਕਰ ਆ, ਜਦ ਉਹਨਾਂ ਉੱਤੇ ਹਮਲਾ ਹੋਇਆ ਸੀਗਾ। ਸੋ ਕਹਿੰਦੇ ਵੀ ਇਹ 14ਵਾਂ ਤੇ 15ਵਾਂ ਹਮਲਾ ਆ ਹਾਊਥੀਜ਼ ਦੇ ਦੁਆਰਾ ਇਸ ਕਮਰਸ਼ੀਅਲ ਸ਼ਿਪਿੰਗ ਲੇਨ ਦੇ ਵਿੱਚ। ਇਹ ਸੈਂਟਰਲ ਕਮਾਂਡ ਨੇ ਜਿਹੜਾ ਉਹ ਦੱਸਿਆ 17 ਅਕਤੂਬਰ ਤੋਂ ਬਾਅਦ ਉਹਨਾਂ ਦੁਆਰੇ ਜਿਹੜੇ ਹਮਲੇ ਕੀਤੇ ਗਏ ਆ। ਹਾਊਥੀਜ਼ ਦੇ ਦੁਆਰਾ ਕਹਿੰਦੇ 2 ਐਂਟੀ ਸ਼ਿਪ ਬਲਿਸਟਿਕ ਮਿਜ਼ਾਈਲਸ ਵੀ ਜਿਹੜੀਆਂ ਉਹ ਛੱਡੀਆਂ ਗਈਆਂ ਇੰਟਰਨੈਸ਼ਨਲ ਸ਼ਿਪਿੰਗ ਲੇਨਸ ਦੇ ਵੱਲ, ਜਿਹੜਾ ਸਦਰਨ ਰੈੱਡ ਸੀ ਪੈਂਦਾ ਆ ਉਸ ਦੇ ਵਿੱਚ। ਪਰ ਇਹ ਕਹਿ ਲਓ ਵੀ ਕਿਸੇ ਵੈਸਲ ਨੂੰ, ਕਿਸੇ ਲੜਾਕੂ ਜਹਾਜ਼ ਨੂੰ ਇਹ ਹਿੱਟ ਨਹੀਂ ਸੀ ਕੀਤੀਆਂ। ਸੋ ਯੂਐਸ ਡਿਫੈਂਸ ਡਿਪਾਰਟਮੈਂਟ ਨੇ ਕਿਹਾ ਵੀ ਜਿਹੜਾ ਡਰੋਨ ਲਾਂਚ ਆ ਉਹ ਈਰਾਨ ਦੇ ਇੱਕ ਲਾਇਬੇਰੀਆ ਦੇ ਫਲੈਗ ਵਾਲੇ ਤੇ ਜਾਪਾਨ ਦੇ ਇੱਕ ਕੈਮੀਕਲ ਟੈਂਕਰ ਦੇ ਉੱਤੇ ਇੰਡੀਅਨ ਓਸ਼ਨ ਦੇ ਵਿੱਚ ਪਹਿਲਾਂ ਵੀ ਜਿਹੜਾ ਉਹ ਲੱਗ ਚੁੱਕਾ ਆ। ਸੁੱਖ ਦੀ ਗੱਲ ਇਹ ਆ ਵੀ ਕਿਸੇ ਦੀ ਕੋਈ ਇਸ ਦੇ ਵਿੱਚ ਮੌਤ ਨਹੀਂ ਹੋਈ, ਕੈਜੂਅਲਟੀਜ਼ ਨਹੀਂ ਹੋਈਆਂ, ਪਰ ਇਸ ਸ਼ਿਪਿੰਗ ਲੇਨ ਨੂੰ ਹੁਣ ਅਵੋਇਡ ਕਰਨਾ ਕਈ ਜਿਹੜੇ ਕਹਿ ਲਓ ਵੀ ਸਮੁੰਦਰੀ ਜਹਾਜ਼ ਆ ਉਹਨਾਂ ਦੇ ਦੁਆਰਾ ਸ਼ੁਰੂ ਕਰਨਾ ਪੈ ਗਿਆ ਆ। ਜੀ ਅਗਲੀ ਖਬਰ ਆਪਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕੁਝ ਕਰਾਂਗੇ, ਕਿਉਂਕਿ ਇਮੀਗ੍ਰੇਸ਼ਨ ਖਾਸ ਕਰਕੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਯੂਐਸਏ ਦੇ ਵਿੱਚ ਮੇਨ ਮੁੱਦਾ ਬਣਿਆ ਹੋਇਆ ਹੈ। ਨਾਲ ਦੀ ਨਾਲ ਆਪਾਂ ਜਿਹੜਾ ਇੱਕ ਹਿਊਮਨ ਟ੍ਰੈਫਿਕਿੰਗ ਦੇ ਲਈ ਇੱਕ ਜਹਾਜ਼ ਫਰਾਂਸ ਤੋਂ ਮੋੜਿਆ ਗਿਆ ਆ, ਉਹ ਵੀ ਡਿਸਕਸ ਕਰਾਂਗੇ। ਕਿਸ ਤਰ੍ਹਾਂ ਇਹ ਰੈਡੀ ਨਾਮ ਦਾ ਬੰਦਾ ਜਿਹੜਾ ਆ ਭਾਰਤ ਦੀ ਸਰਕਾਰ ਨਾਲ ਰਲਿਆ ਹੋਇਆ ਆ, ਉਹ ਪੂਰਾ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਸੋ ਬਾਰਡਰ ਦੇ ਉੱਤੇ ਸਿਚੁਏਸ਼ਨ ਇਹ ਆ ਅੱਜ ਦੀ ਡੇਟ ਦੇ ਵਿੱਚ, ਕਹਿੰਦੇ ਨਵੰਬਰ ਮਹੀਨੇ ਦੇ ਵਿੱਚ ਐਵਰੇਜ ਹਰ ਰੋਜ਼ ਲੋਕਾਂ ਦੀ ਕ੍ਰਾਸ ਕਰਨ ਦੀ ਗਿਣਤੀ ਜਿਹੜੀ ਸੀ ਉਹ 6800 ਦੇ ਕਰੀਬ ਸੀਗੀ, ਜੋ ਕਿ ਦਸੰਬਰ ਦੇ ਵਿੱਚ 9000 ਦੇ ਕਰੀਬ ਹੋ ਗਈ ਪਰ ਡੇ,
ਹਰ ਰੋਜ਼ 9000 ਦੇ ਕਰੀਬ ਬੰਦਾ 9600 ਸੌਰੀ ਐਗਜ਼ੈਕਟ ਨੰਬਰ ਇਹ ਯੂਐਸ ਬਾਰਡਰ ਪੈਟਰੋਲ ਏਜੰਟਸ ਨੇ CNN ਨੂੰ ਦੱਸਿਆ ਹੈਗਾ ਵੀ 9600 ਮਾਈਗ੍ਰੈਂਟਸ ਐਵਰੀ ਡੇ ਬਾਰਡਰ ਤੋਂ ਕ੍ਰਾਸ ਹੁੰਦੇ ਹੈਗੇ ਆ ਤੇ 6800 ਦੇ ਕਰੀਬ ਨਵੰਬਰ ਦੇ ਵਿੱਚ ਐਵਰੀ ਡੇ ਹੁੰਦੇ ਸੀ। ਹੁਣ ਆਈਏ ਆਪਾਂ ਜੇ ਜੋ ਪਲੇਨ ਇੰਡੀਆ ਵਾਲੇ ਜਿਹੜੇ ਆ ਜਿਹਦੇ ਵਿੱਚ 303 ਇੰਡੀਆ ਦੇ ਲੋਕ ਸੀ ਉਹਨਾਂ ਨੂੰ ਹੁਣ ਵਾਪਸ ਕਰ ਦਿੱਤਾ ਗਿਆ ਫਰਾਂਸ ਤੋਂ ਤੇ ਆਲਰੇਡੀ ਉਹ ਮੁੰਬਈ ਦੇ ਵਿੱਚ ਪਹੁੰਚ ਗਏ ਆ। ਹਾਲਾਂਕਿ ਸਾਰੇ ਕਾਸੇ ਦੇ ਵਿੱਚ ਗੁਜਰਾਤੀਆਂ ਦਾ ਹੱਥ ਬਹੁਤ ਆ। ਇਹ ਜੋ ਰੈਡੀ ਨਾਮ ਦਾ ਬੰਦਾ ਆ ਜਿਸ ਦਾ ਨਾਂ ਪਿਛਲੇ 2 ਸਾਲ ਪਹਿਲਾਂ ਵੀ ਆਇਆ ਸੀ ਵੀ ਉਸਨੇ ਕਿਸ ਤਰ੍ਹਾਂ ਇਲੀਗਲ ਲੋਕਾਂ ਨੂੰ ਕੈਨੇਡਾ ਤੇ ਅਮਰੀਕਾ ਦੇ ਵਿੱਚ ਨਿਗਾਉਣ ਦੇ ਲਈ ਉਹ 15 ਸਾਲਾਂ ਤੋਂ ਕੰਮ ਕਰ ਰਿਹਾ ਸ਼ਸ਼ੀ ਕਿਰਨ ਰੈਡੀ ਤੇ ਇਹ ਹੈਦਰਾਬਾਦ ਤੋਂ ਆ ਪਰ ਗੁਜਰਾਤ ਦੀ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਸੀ 2 ਸਾਲ ਪਹਿਲਾਂ ਜਦੋਂ 4 ਜਾਣੇ ਜਿਨ੍ਹਾਂ ਚ ਜਗਦੀਸ਼ ਪਟੇਲ ਤੇ ਉਹਦੀ ਵਾਈਫ ਵੈਸ਼ਾਲੀ ਸੀ ਤੇ 2 ਬੱਚੇ ਸੀ ਕੈਨੇਡਾ ਯੂਐਸ ਬਾਰਡਰ ਦੇ ਉੱਤੇ ਮਾਰੇ ਗਏ ਸੀ ਕਿਉਂਕਿ ਠੰਡ ਦੇ ਵਿੱਚ ਜਦੋਂ ਕ੍ਰਾਸ ਕਰਦੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ -35-40 ਡਿਗਰੀ ਟੈਂਪਰੇਚਰ ਸੀ। ਸੋ ਹੁਣ ਇਹਦੇ ਵਿੱਚ 93 ਦੇ ਕਰੀਬ ਗੁਜਰਾਤੀ ਸੀ ਇਸ ਪਲੇਨ 'ਚ ਉਹਨਾਂ ਚੋਂ ਵੱਡੀ ਗਿਣਤੀ 'ਚ ਕਹਿੰਦੇ ਵੀ ਉੱਥੇ ਰਹਿ ਵੀ ਗਏ ਆ ਫਰਾਂਸ 'ਚ ਉਹ ਕਹਿੰਦੇ ਵੀ ਅਸੀਂ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ। ਸੋ ਸਭ ਤੋਂ ਜਿਹੜੀ ਗੱਲ ਮੇਨ ਆ ਡਿਸਕਸ ਕਰਨ ਵਾਲੀ ਵੀ ਦੇਖੋ ਕੰਮ ਕੌਣ ਕਰ ਰਿਹਾ ਅਲਟੀਮੇਟਲੀ ਕੀ ਆ ਵੀ ਐਸੋਸੀਏਟਡ ਪ੍ਰੈਸ ਤਾਂ ਜਾਂ ਜਿੰਨੀਆਂ ਵੀ ਅਖਬਾਰਾਂ ਆ ਉਹਨਾਂ ਨੇ ਜਦੋਂ ਮੁੰਬਈ ਦਾ ਜਿਹੜਾ 에ਅਰਪੋਰਟ ਆ ਉੱਥੋਂ ਜਹਾਜ਼ ਚੋਂ ਬਾਹਰ ਸਵਾਰੀਆਂ ਨਿਕਲੀਆਂ ਉਹਨਾਂ 'ਚ ਸਰਦਾਰਾਂ ਦੀਆਂ ਇਹ ਫੋਟੋਆਂ ਦਿਖਾ ਲਈਆਂ ਅੱਗੇ ਜਾ ਕੇ ਵੀ ਦੇਖੋ ਜੀ ਆ ਸਿੱਖ ਹੀ ਜਿਹੜੇ ਆ ਇਹ ਜਾ ਰਹੇ ਸੀਗੇ। ਸੋ ਇਹ ਜਿਹੜੀ ਸਿਚੁਏਸ਼ਨ ਬਣੀ ਹੋਈ ਹੈਗੀ ਆ ਭਾਰਤ ਦੀ ਸਰਕਾਰ ਕਹਿੰਦੇ ਵੀ ਅਸੀਂ ਹੈਲਪ ਕੀਤੀ ਆ ਵਾਪਸ ਉੱਥੋਂ ਪਲੇਨ ਲਿਆਉਣ ਦੀ ਪਰ ਫਰਾਂਸ ਦੀ ਸਰਕਾਰ ਕਹਿੰਦੇ ਵੀ ਅਸੀਂ ਕ੍ਰਿਮੀਨਲ ਇਨਵੈਸਟੀਗੇਸ਼ਨ ਕਰਨੀ ਆ ਇਸ ਪਲੇਨ ਦੇ ਵਿੱਚ 2 ਬੰਦੇ ਉਹਨੇ ਅਰੈਸਟ ਵੀ ਕਰ ਲਏ ਹੈਗੇ ਆ ਜਿਨ੍ਹਾਂ ਦੀ ਉਹ ਇਨਵੈਸਟੀਗੇਸ਼ਨ ਇਸ ਟਾਈਮ ਕਰ ਰਹੇ ਹੈਗੇ ਆ। UN ਚਾਰਟਰ ਦੇ ਮੁਤਾਬਕ ਜੇ ਤੁਸੀਂ ਕਿਸੇ ਨੂੰ ਇਲੀਗਲੀ ਕਿਸੇ ਕੰਟਰੀ ਦੇ ਵਿੱਚ ਟਰਾਂਸਪੋਰਟ ਕਰਦੇ ਆ ਕਹਿੰਦੇ ਰਿਕਰੂਟਮੈਂਟ ਟਰਾਂਸਪੋਰਟੇਸ਼ਨ ਟਰਾਂਸਫਰ ਹਾਰਬਰਿੰਗ ਇਹ ਜਿਹੜੇ ਸਾਰੇ ਲੋਕਾਂ ਦੀ ਜਾਂ ਫਰਾਡ ਔਰ ਡਿਸੈਪਸ਼ਨ ਕਰਦੇ ਆ ਇਸ ਕਰਕੇ ਵੀ ਉਹ ਤੋਂ ਤੁਹਾਨੂੰ ਪ੍ਰੋਫਿਟ ਮਿਲੂਗਾ ਇਹ ਇੱਕ ਬਹੁਤ ਵੱਡਾ ਕ੍ਰਾਈਮ ਹੈਗਾ ਆ। ਸੋ ਇਹ ਕੁਝ ਜੋ ਰੈਡੀ ਆ ਇਹ 15 ਸਾਲਾਂ ਤੋਂ ਪ੍ਰਾਈਵੇਟ ਚਾਰਟਰ ਜਹਾਜ਼ ਕਰਕੇ ਜੋ ਦੁਬਈ ਤੋਂ ਫਰਾਂਸ ਜਾਂਦੇ ਸੀ ਫਰਾਂਸ 'ਚ ਜਿਹੜਾ ਆ ਉਹ ਆਪਣਾ ਤੇਲ ਭਰਾਉਂਦੇ ਸੀ ਉਹ ਤੋਂ ਬਾਅਦ ਉਹ ਨਿਕਾਰਾਗੋਆ ਜਾਣਾ ਸੀ ਉਹਨਾਂ ਨੇ ਨਿਕਾਰਾਗੋਆ ਤੋਂ ਬਾਰਡਰ ਜਿਹੜੇ ਆ ਸਾਰੇ ਜੰਗਲਾਂ ਵਿੱਚ ਹੀ ਹੋ ਕੇ ਤੇ ਉਹ ਅਮਰੀਕਾ ਦੇ ਵਿੱਚ ਪਹੁੰਚਣਾ ਸੀਗਾ। ਦੂਸਰੇ ਪਾਸੇ ਰਾਜਕਨਵੀਰ ਸਿੰਘ ਜੀ ਇਹ ਆ ਜੀ ਵੀ ਬਹੁਤ ਸਾਰੀਆਂ ਵੀਡੀਓਜ਼ ਇਹ ਆ ਰਹੀਆਂ ਵੀ ਜੋ ਬਾਰਡਰ ਦੇ ਉੱਤੇ ਕ੍ਰਾਸ ਕਰ ਜਾਂਦੇ ਆ ਜਾਂ ਬਾਰਡਰ ਤੇ ਪਹੁੰਚ ਜਾਂਦੇ ਆ। ਕੱਲ ਇੱਕ ਇੰਡੀਅਨ ਮੀਡੀਆ ਨੇ ਵੀਡੀਓ ਦਿਖਾਈਆਂ ਜਿਹਦੇ ਵਿੱਚ ਇੱਕ ਪੰਜਾਬੀ ਮੂਲ ਦੀ ਕੁੜੀ ਜਿਹੜੀ ਆ ਉਹ ਥਾਪੀਆਂ ਮਾਰ ਰਹੀ ਆ ਤੇ ਮੈਂ ਜੀ ਬਾਰਡਰ ਤੇ ਪਹੁੰਚ ਗਈ ਆ ਤੇ 4 ਹਰਿਆਣਵੀ ਮੂਲ ਦੇ ਲੋਕ ਆ ਜੋ ਉੱਥੇ ਦੰਡ ਬੈਠਕਾਂ ਕੱਢ ਰਹੇ ਆ ਭੰਗੜਾ ਪਾ ਰਹੇ ਆ। ਹੁਣ ਤੁਸੀਂ ਦੇਖੋ ਵੀ ਉਹ ਸਾਰੀ ਵੀਡੀਓਜ਼ ਆ ਉਹ ਕਸਟਮ ਬਾਰਡਰ ਪੈਟਰੋਲ ਏਜੰਟਸ ਦੇ ਕੋਲ ਵੀ ਜਾਂਦੀਆਂ ਆ ਤੇ ਅੱਜ ਦੀ ਡੇਟ 'ਚ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਅਮਰੀਕਾ ਦਾ ਬਹੁਤ ਵੱਡਾ ਮੀਡੀਆ ਲਗਭਗ ਹਰ ਚੈਨਲ ਦਾ ਇੱਕ ਬੰਦਾ ਬਾਰਡਰ ਦੇ ਉੱਤੇ ਆ ਕਿਉਂਕਿ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਤੇ ਉਹ ਕੱਲੇ ਦੀ ਇੰਟਰਵਿਊ ਵੀ ਕਰਦਾ ਆ। 3 ਦਿਨ ਪਹਿਲਾਂ ਇੱਕ ਟੀਵੀ ਚੈਨਲ ਨੇ ਇੰਟਰਵਿਊ ਕੀਤੀ ਉਹ ਜਿਹੜੇ ਇੰਡੀਆ ਤੋਂ ਆਏ ਸੀ ਮੋਸਟਲੀ ਪੰਜਾਬੀ ਸੀ ਤੇ ਨਾਲੇ ਤਾਂ ਉਹ ਹੱਸ ਰਹੇ ਸੀ ਦੰਦ ਕੱਢ ਰਹੇ ਸੀ ਨਾਲੇ ਕਹਿ ਰਹੇ ਸੀ ਵੀ ਡੇਂਜਰ ਹਨਾ। ਸੋ ਈਵਨ ਰਿਪੋਰਟਰ ਵੀ ਕਹਿ ਰਿਹਾ ਸੀ ਵੀ ਯਾਰ ਇਹਨਾਂ ਨੂੰ ਡੇਂਜਰ ਆ ਤਾਂ ਇਹਨਾਂ ਦੀ ਸ਼ਕਲਾਂ ਇਦਾਂ ਦੀਆਂ ਆ। ਸੋ ਇਹ ਜੋ ਆਹ ਕੰਮ ਹੋ ਰਿਹਾ ਆ ਇਹ ਸਾਰਾ ਕੁਝ ਦੇਖ ਕੇ ਜੋ ਕਸਟਮ ਬਾਰਡਰ ਪੈਟਰੋਲ ਏਜੰਟਸ ਆ ਇਮੀਗ੍ਰੇਸ਼ਨ ਅਥਾਰਟੀਜ਼ ਆ ਉਹਨਾਂ ਨੂੰ ਪੱਕਾ ਯਕੀਨ ਹੋਣਾ ਵੀ ਭਾਈ ਇਹ ਕੋਈ ਇਹਨਾਂ ਨੂੰ ਖਤਰਾ ਹੈ ਨਹੀਂ ਇਹ ਸਿਰਫ ਇਕਨੋਮਿਕ ਰੀਜ਼ਨ ਕਰਕੇ ਇੱਥੇ ਆ ਰਹੇ ਹੈਗੇ ਆ। ਉਹਦੇ ਕਰਕੇ ਜਿਹੜਾ ਕੋਈ ਸਹੀ ਬੰਦਾ ਵੀ ਆ ਜਿਹਦੇ ਨਾਲ ਉੱਥੇ ਜੀ ਧੱਕਾ ਹੁੰਦਾ ਹੈਗਾ ਆਪਾਂ ਦੇਖਦੇ ਹੀ ਆ ਪੰਜਾਬ 'ਚ ਹਰਿਆਣੇ 'ਚ ਧੱਕਾ ਵੀ ਹੁੰਦਾ ਆ ਤੇ ਉਹਨਾਂ ਦੇ ਉੱਤੇ ਵੀ ਸ਼ੱਕ ਪਊਗੀ। ਸੋ ਇਹ ਉਹਨਾਂ ਨੂੰ ਜਿਹੜਾ ਆ ਇਹ ਸੰਕੋਚਣਾ ਚਾਹੀਦਾ ਵੀ ਭਾਈ ਜੇ ਤੁਸੀਂ ਉਸ ਬੇਸ ਤੇ ਪੋਲੀਟੀਕਲ ਅਸਾਈਲਮ ਲੈ ਰਹੇ ਆ ਵੀ ਸਾਡੇ ਨਾਲ ਧੱਕਾ ਹੁੰਦਾ ਸਾਡੀ ਸਰਕਾਰ ਧੱਕਾ ਕਰਦੀ ਆ ਤੇ ਉੱਥੇ ਤੁਸੀਂ ਏਦਾਂ ਦੇ ਪੁੱਠੇ ਕੰਮ ਕਰਦੇ ਆ ਤੇ ਉਹਦਾ ਅਸਰ ਤੁਹਾਡੇ ਤੇ ਨਹੀਂ ਬਹੁਤ ਸਾਰੇ ਜਿਹੜੇ ਹਜ਼ਾਰਾਂ ਦੇ ਕਰੀਬ ਫਿਗਰਸ ਆਲਰੇਡੀ ਆਏ ਆ ਵੀ ਲੱਖ ਤੋਂ ਵੱਧ ਭਾਰਤੀ ਮੂਲ ਦਾ ਬੰਦਾ ਜਿਹਦੇ ਵਿੱਚ ਮੈਜੋਰਿਟੀ 'ਚ ਪੰਜਾਬੀ ਜਾਂ ਹਰਿਆਣਵੀ ਆ ਉਹ ਪਿਛਲੇ ਸਾਲ ਬਾਰਡਰ ਕ੍ਰਾਸ ਕੀਤੇ ਆ। ਇਹ ਉਹਨਾਂ ਦੇ ਉੱਤੇ ਵੀ ਅਸਰ ਪੈਣਾ ਵੀ ਆਹ ਦੇਖੋ ਜੇ ਉਹ ਤੁਹਾਨੂੰ ਵੀਡੀਓ ਦਿਖਾਉਣ ਲੱਗ ਪਏ ਜਦੋਂ ਤੁਹਾਡੀ ਉੱਥੇ ਹੋਣੀ ਆ ਇਮੀਗ੍ਰੇਸ਼ਨ ਕੋਰਟ 'ਚ ਵੀ ਆਹ ਦੇਖੋ ਵੀ ਆਹ ਵੀ ਆਏ ਆ ਵੀ ਇਹਨਾਂ ਨੂੰ ਵੀ ਕੋਈ ਖਤਰਾ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਇੱਕ ਬਹੁਤ ਵੱਡਾ ਅਸਰ ਹੋਣ ਜਾ ਰਿਹਾ ਹੈਗਾ। ਜੀ ਕਾਫੀ ਜਿਹੜੇ ਚੇਂਜਸ ਆ ਉਹ ਆ ਰਹੇ ਹੈਗੇ ਆ
ਗੁਜਰਾਤ ਦੀ ਪੁਲਿਸ ਨੇ ਡੰਗੂਚਾ ਜਿਹੜਾ ਕੇਸ ਸੀਗਾ 2022 ਵਾਲਾ, ਉਸ ਦੇ ਵਿੱਚ ਜਿਹੜਾ ਸ਼ਸ਼ੀ ਕਿਰਨ ਰੈੱਡੀ ਉਸ ਨੂੰ ਚੱਕਿਆ ਸੀਗਾ ਤੇ ਬਾਅਦ ਦੇ ਵਿੱਚ ਸਬੂਤ ਨਾ ਹੋਣ ਕਰਕੇ ਜਾਂ ਘੱਟ ਸਬੂਤਾਂ ਦੇ ਚੱਲਦਿਆਂ ਉਸ ਨੂੰ ਰਿਹਾ ਜਿਹੜਾ ਕਰ ਦਿੱਤਾ ਗਿਆ ਸੀ। ਉਹੀ ਗੁਜਰਾਤੀ ਜਿਹੜਾ ਪਰਿਵਾਰ ਆ, ਜਗਦੀਸ਼ ਪਟੇਲ ਤੇ ਉਸ ਦੀ ਘਰਵਾਲੀ ਤੇ 2 ਜਿਹੜੇ ਬੱਚੇ ਆ, -35 ਡਿਗਰੀ ਸੈਲਸੀਅਸ ਦੇ ਵਿੱਚ ਜਦ ਕੈਨੇਡਾ ਤੋਂ ਅਮਰੀਕਾ ਨੂੰ ਬਾਰਡਰ ਪਾਰ ਕਰ ਰਹੇ ਸੀ, ਜਦੋਂ ਉਹਨਾਂ ਦੀ ਮੌਤ ਹੋਈ ਸੀ, ਉਸ ਮਾਮਲੇ ਵਿੱਚ ਜਿਹੜਾ ਇਸ ਨੂੰ ਚੱਕਿਆ ਗਿਆ ਸੀ। ਇਸ ਦੇ ਨਾਲ-ਨਾਲ ਹੋਰ ਵੀ ਕਈ ਸੀਗੇ, ਫੈਨਲ ਪਟੇਲ ਕਰਕੇ, ਰਜਿੰਦਰਪਾਲ ਸਿੰਘ ਤੇ ਬਿੱਟਾ ਸਿੰਘ, ਇਹ ਵੀ ਜਿਹੜੇ ਉਹ ਨਾਮ ਜਿਹੜੇ ਉਹ ਸ਼ਾਮਲ ਸੀਗੇ। ਇਹ ਫੈਨਲ ਪਟੇਲ ਕਹਿੰਦੇ ਸੂਰਤ ਦਾ ਰਹਿਣ ਵਾਲਾ ਆ। ਇਹ ਕੈਨੇਡਾ ਦੇ ਵਿੱਚ 2007 ਤੋਂ ਰਹਿ ਰਿਹਾ ਸੀ ਤੇ ਹੁਣ ਇਹ ਬਾਅਦ ਦੇ ਵਿੱਚ ਯੂਐਸ ਨੂੰ ਜਿਹੜਾ ਆਪ ਵੀ ਇਹ ਉੱਥੋਂ ਭੱਜ ਗਿਆ ਸੀ। ਇਹ ਲੋੜੀਂਦਾ ਆ ਅਜੇ ਵੀ ਜਿਹੜਾ ਉਹ ਉੱਥੇ ਜਿਹੜਾ ਉਹ ਦੱਸਦੇ ਸੀਗੇ। ਸੋ ਇਹ ਜਿਹੜਾ ਦੇਖੋ ਵੀ ਇਹ ਕੱਲ੍ਹ ਵੀ ਜਿਹੜੀ ਟਾਈਮਜ਼ ਆਫ ਇੰਡੀਆ ਨੇ ਰਿਪੋਰਟ ਪੇਸ਼ ਕੀਤੀ ਸੀ, ਦੱਸਿਆ ਸੀ ਉਹਨਾਂ ਨੇ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਰੈੱਡੀ ਨਾਂ ਦਾ ਬੰਦਾ ਆ ਸ਼ਸ਼ੀ ਕਿਰਨ, ਵੀ ਇਸ ਨੇ ਪਿਛਲੇ 2 ਮਹੀਨਿਆਂ ਦੇ ਵਿੱਚ 800 ਜਾਣਾ ਜਿਹੜਾ ਉੱਥੋਂ ਜਿਹੜਾ ਉਹ ਕੱਢਿਆ ਹੈਗਾ ਆ। ਇਹਦਾ ਪੱਕਾ ਕੰਮ ਸੀਗਾ, ਇਹਦਾ ਰੂਟ ਇਹੀ ਸੀਗਾ ਦੁਬਈ ਤੋਂ ਚਾਰਟਰ ਪਲੇਨ ਕਰਕੇ ਉਹ ਫਿਰ ਨਿਕਾਰਾਗੁਆ ਜਿਹੜਾ ਆ ਉੱਥੇ ਨੂੰ ਜਿਹੜੇ ਉਹ ਜਾਂਦੇ ਸੀਗੇ। ਇਹ ਨਹੀਂ ਆ ਵੀ ਰੈਗੂਲਰ ਚਾਰਟਰ ਪਲੇਨ ਕਰਕੇ ਜਿਹੜੇ ਉਹ ਜਾਂਦੇ ਸੀਗੇ। ਇਹ ਤੇਲ ਭਰਾਉਣ ਦੇ ਲਈ ਫਰਾਂਸ ਦੇ ਵਿੱਚ ਉਤਰਿਆ ਤੇ ਉੱਥੇ ਉਹਨਾਂ ਨੂੰ ਸ਼ੱਕ ਹੋਇਆ ਸੀਗਾ ਤੇ ਉਸੇ ਦੌਰਾਨ ਉਹਨਾਂ ਨੇ 4 ਕੁ ਦਿਨ ਜਿਹੜਾ ਆ ਉਹ ਉੱਥੇ ਖੱਜਲ ਵੀ ਜਿਹੜੇ ਉਹ ਲੋਕ ਹੋਏ। ਫਿਰ ਇਵੈਂਚੁਅਲੀ ਜਿਹੜੇ ਉਹ ਵਾਪਸ ਚਾੜ੍ਹਤੇ। ਜਿਹੜੇ 20-25 ਨੇ ਉਹਦੇ ਵਿੱਚੋਂ ਉੱਥੇ ਅਸਾਈਲਮ ਜਿਹੜਾ ਉਹ ਅਪਲਾਈ ਕਰ ਦਿੱਤਾ ਸੀਗਾ। ਹੁਣ ਇੱਕ ਤਾਂ ਇਹ ਚੀਜ਼ ਆ, ਇੱਕ ਗੁਜਰਾਤ ਮਾਡਲ ਵੀ ਦਿਸਦਾ ਆ। ਹੁਣ ਗੁਜਰਾਤ ਵਾਲੇ ਤਾਂ ਕਹਿੰਦੇ ਵੀ ਇੰਡੀਆ ਵਰਗੀ ਚੀਜ਼ ਹੀ ਕੋਈ ਨਹੀਂ। ਦੁਨੀਆ ਵਾਲੇ ਉੱਥੇ ਜਿਹੜੇ ਉਹ ਜਿਹੜੇ ਕਹਿ ਰਹੇ ਆ ਆਪਣੇ ਵੀ ਉਹਦੇ ਨਾਲ ਦੀ ਚੀਜ਼ ਨਹੀਂ, ਤੇ ਫਿਰ ਜਹਾਜ਼ ਭਰ ਕੇ ਆ ਕਿਉਂ ਰਹੇ ਇੱਧਰ ਨੂੰ? ਜੇ 93 ਜਾਣੇ ਰਾਜਕਰ ਵੀ ਸੀਗੇ, 93 ਗੁਜਰਾਤੀ ਸੀ ਉਸ ਹਾਂਜੀ ਹਨਾ, ਤੁਸੀਂ ਉਹ ਦੇਖੋ ਵੀ ਜੇ ਇੰਨਾ ਸਾਰਾ ਕੁਝ ਉਹਦੇ ਸੈੱਟ ਆ ਤੇ ਉਹ ਫਿਰ ਇੱਧਰ ਨੂੰ ਜਿਹੜਾ ਉਹ ਕੀ ਕਰਨ ਦੇ ਲਈ ਇਸ ਹਿਸਾਬ ਦੇ ਨਾਲ ਜਿਹੜਾ ਉਹ ਆ ਰਿਹਾ। ਇਹ ਸਵਾਲ ਤਾਂ ਚਾਹੀਦੇ ਆ। ਹੁਣ ਪੰਜਾਬ ਦੇ ਵਿੱਚ ਜੇ ਕੋਈ ਮੰਗ ਕਰਦਾ ਆ, ਜਿਸ ਤਰੀਕੇ ਦੇ ਨਾਲ ਹੈਗਾ ਆ ਹੁਣ ਭਲਵਾਨਾਂ ਵਾਲਾ ਦੇਖ ਲਓ, ਜਥੇਦਾਰ ਕੌਂਕੇ ਹੁਣਾਂ ਦੀ ਰਿਪੋਰਟ ਹੁਣੇ ਸਾਹਮਣੇ ਜਿਹੜੀ ਉਹ ਆਈ ਆ, ਉਹ ਸਾਰੀਆਂ ਚੀਜ਼ਾਂ ਦੇ ਸਾਹਮਣੇ ਆ ਵੀ ਇੱਥੇ ਤੇ ਕਿੱਦਾਂ ਧੱਕਾ ਜਿਹੜਾ ਉਹ ਹੋ ਰਿਹਾ। ਗੁਜਰਾਤੀ ਤਾਂ ਕਹਿੰਦੇ ਆ ਵੀ ਇਹ ਜੋੜੀ ਜਿਹੜੀ ਉਹਨਾਂ ਨੇ ਇਹ ਕੰਮ ਹੀ ਜਿਹੜਾ ਉਹ ਖਿੱਚਦਾ ਬਹੁਤ ਵਧੀਆ ਜਿਹੜਾ ਉਹ ਕਰ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸਮਝਣ ਵਾਲੀਆਂ, ਦੇਖਣ ਵਾਲੀਆਂ ਵੀ ਕੀ ਜਿਹੜਾ ਉਹ ਹੋ ਰਿਹਾ ਆ। ਤੇ ਇਦਾਂ ਦੇ ਜਿਹੜੇ ਬੰਦੇ ਆ ਨਾ, ਇਹ ਦੇਖੋ ਲੋਕਾਂ ਤੋਂ ਹੁਣ ਪੈਸੇ ਵੀ ਉਹਨਾਂ ਨੇ, ਹੁਣ ਦੇਖੋ ਕਈਆਂ ਨੇ ਪੂਰੀਆਂ ਹੁਣ ਪੁਸ਼ਤਾਂ ਦੀ ਕਮਾਈ ਜਿਹੜੀ ਉਹ ਲਾਤੀ ਹੋਣੀ ਆ ਆਉਣ ਦੇ ਲਈ। ਉਹ ਹੁਣ ਉੱਥੋਂ ਵਾਪਸ ਜਿਹੜੇ ਆਏ ਆ, ਉਹਨਾਂ ਦੇ ਲਈ ਵੱਖਰੀ ਜਿਹੜੀ ਇੱਕ ਅਫਸੋਸ ਵਾਲੀ ਘੜੀ ਹੋਈ ਆ ਵੀ ਅਸੀਂ ਪਹੁੰਚ ਵੀ ਨਹੀਂ ਸਕੇ, ਪੈਸੇ ਵੀ ਲੱਗ ਗਏ। ਹੁਣ ਅੱਗੇ ਪਤਾ ਨਹੀਂ ਕੀ ਜਿਹੜਾ ਉਹ ਹੋਊਗਾ। ਸੋ ਇਹ ਕਾਫੀ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਪਰ ਜਿੱਦਾਂ ਓਰੇਗਨ ਦਾ ਕੋਰਟ ਕਹਿੰਦਾ ਆ, ਕਿੰਨੀ ਵਾਰੀ ਆਪਾਂ ਨੂੰ ਅਟਾਰਨੀ ਟਰਕੀਆਨਾ ਉਹਨਾਂ ਨੇ ਦੱਸਿਆ ਵੀ ਉਹ ਕਹਿੰਦੇ ਵੀ ਤੁਹਾਡੇ ਸਾਰੇ ਕੇਸ ਇੱਕੋ ਆ, ਇੱਕੋ ਹੀ ਚੀਜ਼ ਆ, ਸਾਰੇ ਝੂਠ ਬੋਲਦੇ ਆ, ਕਿਸੇ ਨੂੰ ਉੱਥੇ ਜਿਹੜਾ ਉਹਨਾਂ ਨੇ ਉਹ ਦੇਣਾ ਨਹੀਂ। ਤੇ ਇਵੈਂਚੁਅਲੀ ਜਿਹੜੇ CBP ਵਾਲੇ ਆ ਉਹ ਵੀ ਇਹੀ ਚੀਜ਼ਾਂ ਜਿਹੜੀਆਂ ਉਹ ਦੇਖਣ ਲੱਗ ਜਾਣਗੇ। ਟ੍ਰਾਂਜ਼ਿਟ ਬੈਨ, ਉਹ ਸਾਰੀਆਂ ਚੀਜ਼ਾਂ ਆ, ਇਹ ਸਖਤ ਪਾਲਿਸੀਆਂ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਹੀ ਜਿਹੜੀਆਂ ਉਹ ਇਵੈਂਚੁਅਲੀ ਆ ਰਹੀਆਂ ਹੈ। ਕਹਿੰਦੇ ਬਈ 70,000 ਤੋਂ ਵੱਧ ਪਿਛਲੇ ਸਾਲ ਚ, ਇਸ ਸਾਲ ਚ ਸੌਰੀ, ਆਲਰੇਡੀ ਬੰਦੇ ਡਿਪੋਰਟ ਵੀ ਹੋ ਚੁੱਕੇ ਬਾਈ ਏਅਰ। ਸੋ ਬਹੁਤ ਸਾਰੇ ਜਿਹੜੇ ਪਿਕਚਰਾਂ ਇੱਥੋਂ ਭੇਜ ਦਿੰਦੇ ਆ, ਬਾਰਡਰ ਤੋਂ ਭੇਜਦੇ ਵੀ ਦੇਖੋ ਜੀ ਇੱਥੇ ਤਾਂ ਕੋਈ ਰੌਲਾ ਰੱਪਾ ਨਹੀਂ, ਮੂਰੇ ਹਾਰ ਲੈ ਕੇ ਖੜੇ ਇਹਦਾ ਕਿਸਮਤ ਹੀ ਆ, ਕਿਸੇ ਦੀ ਕੋਈ ਲੰਘ ਆਉਂਦਾ ਆ ਤੇ ਕੋਈ ਜਿਹੜੇ ਉਹ ਤੋਂ ਵਾਪਸ ਵੀ। ਕੱਲ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਉਹ ਰਿਊਟਰਸ ਦੀ ਸੀ। 630 ਲਾਸ਼ਾਂ ਇਸ ਸਾਲ ਦੇ ਵਿੱਚ ਨਿਕਾਰਾਗੁਆ ਤੋਂ ਲੈ ਕੇ USA ਦੇ ਬਾਰਡਰ ਤੱਕ ਰਿਕੋਗਨਾਈਜ਼ ਕੀਤੀਆਂ ਆ। ਤੇ ਜਿਹੜੇ ਲੋਕਾਂ ਦੀਆਂ ਆਂਦਿਆਂ ਦੀਆਂ ਮੌਤਾਂ ਹੋ ਗਈਆਂ, ਤੁਸੀਂ ਜਿਹੜੇ ਨਹੀਂ ਹੋਏ ਉਹ ਕਿੰਨੇ ਹਨਾ, ਜਿਨ੍ਹਾਂ ਦੇ ਵਿਚਾਰਿਆਂ ਦੇ ਚੱਲ ਗਏ ਉਹ ਤਾਂ ਚੱਲ ਗਏ। ਇੱਕ ਗੱਲ ਜ਼ਰੂਰ ਆ ਵੀ ਬਹੁਤ ਵਾਰ ਸਾਨੂੰ ਵੀ ਕਹਿਣਗੇ ਵੀ ਖਰੇ ਇਹ ਕਹਿ ਰਹੇ ਆ ਵੀ ਨਾ ਕੋਈ ਆਵੇ ਇੱਥੇ ਅਮਰੀਕਾ। ਸਾਡਾ ਇਦਾਂ ਦਾ ਕੋਈ ਮਕਸਦ ਨਹੀਂ। 2024 ਇਲੈਕਸ਼ਨ ਦਾ ਈਅਰ ਆ ਤੇ ਅੱਜ ਦੀ ਡੇਟ ਦੇ ਵਿੱਚ ਨੰਬਰ 1 ਇਸ਼ੂ ਜਿਹੜਾ ਆ ਉਹ ਇਲੀਗਲ ਇਮੀਗ੍ਰੇਸ਼ਨ ਦਾ ਬਣਿਆ ਹੋਇਆ ਆ। US ਬਾਰਡਰ ਦੇ ਉੱਤੇ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈਗੀ ਆ। ਕਹਿੰਦੇ ਪਈ ਜੋ ਰਿਪਬਲਿਕਨਸ ਹੈਗੇ ਆ, ਉਹਨਾਂ ਨੇ 2024 ਦੀ ਇਲੈਕਸ਼ਨ ਦੇ ਵਿੱਚ ਲਾਈਨ ਆਫ ਅਟੈਕ ਜਿਹੜਾ ਆ ਉਹ ਇਮੀਗ੍ਰੇਸ਼ਨ ਨੰਬਰ 1 ਮੁੱਦਾ ਬਣਾਇਆ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਆ ਵੀ ਭਾਈ ਕਿਤੇ ਇਸ ਇਸ਼ੂ ਦੇ ਉੱਤੇ ਆਪਾਂ ਇਲੈਕਸ਼ਨ ਨਾ ਹਾਰ ਜਾਈਏ। ਸੋ ਉਹ ਵੀ ਕਹਿ ਰਹੇ ਆ ਵੀ ਨੋ ਮੈਟਰ ਵਟ, ਸਾਨੂੰ ਰਿਪਬਲਿਕਨ ਕਾਂਗਰਸਮੈਨਾਂ ਨਾਲ ਡੀਲ ਬਣਾ ਕੇ ਜਿਹੜੀ ਬਾਰਡਰ ਆ ਉਹਦੇ ਉੱਤੇ ਸਟ੍ਰਿਕਟਨੈਸ ਕਰਨੀ ਚਾਹੀਦੀ ਹੈਗੀ ਆ।
ਪੋਲੀਟੀਕਲ ਅਸਾਈਲਮ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ। ਇਹ ਹੁਣ ਡੈਮੋਕ੍ਰੇਟਸ ਵੀ ਕਹਿ ਰਹੇ ਹੈਗੇ ਆ। ਜੀ ਬਿਲਕੁਲ, ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बार फिर आप सबका स्वागत है। इस वक्त प्रोग्राम चल रहा जी इस टाइम अपडेट अमेरिका। हरजोत सिंह जी आए एक बार फिर सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਗੱਲ ਕਰਦੇ ਹਾਂ ਇਸ ਟਾਈਮ FBI ਦੇ ਨਾਲ ਸੰਬੰਧਿਤ ਜਿਹੜੀ ਇੱਕ ਖਬਰ ਆ ਰਹੀ ਆ। ਲਾ ਇਨਫੋਰਸਮੈਂਟ ਕਹਿੰਦੇ ਆ ਵੀ ਹੁਣ ਇਨਵੈਸਟੀਗੇਟ ਕਰੇਗੀ ਕੋਲੋਰਾਡੋ ਦੇ ਜੱਜਸ ਨੂੰ ਆ ਰਹੇ ਜਿਹੜੇ ਥ੍ਰੈਟਸ ਆ ਉਸ ਨੂੰ ਲੈ ਕੇ। ਟਰੰਪ ਹੁਣਾਂ ਦੇ ਕੇਸ ਦੇ ਵਿੱਚ ਜਿਹੜੇ ਕੋਲੋਰਾਡੋ ਦੇ ਜੱਜਸ ਨੇ ਯੈਸ ਵੋਟ ਕੀਤੀ ਸੀ ਉਹਨਾਂ ਨੂੰ ਬੈਲਟ ਤੋਂ ਬਾਹਰ ਰੱਖਣ ਦੇ ਲਈ, ਅਯੋਗ ਕਰਾਰ ਦੇਣ ਦੇ ਲਈ, ਉਹਨਾਂ ਜੱਜਸ ਨੂੰ ਕਾਫੀ ਜ਼ਿਆਦਾ ਜਿਹੜੇ ਥ੍ਰੈਟ ਆ ਉਹ ਪਹੁੰਚੇ ਆ। FBI ਤੇ ਜਿਹੜੀ ਡੈਨਵਰ ਦੀ ਪੁਲਿਸ ਆ ਹੁਣ ਇਸ ਮਾਮਲੇ ਵਿੱਚ ਜਿਹੜੀ ਜਾਂਚ ਆ ਉਹ ਕਰੇਗੀ। ਪਿਛਲੇ ਹਫਤੇ ਹੀ ਇਹ ਜਿਹੜਾ ਫੈਸਲਾ ਕੋਲੋਰਾਡੋ ਦੀ ਸੁਪਰੀਮ ਕੋਰਟ ਦੁਆਰਾ ਦਿੱਤਾ ਗਿਆ ਸੀਗਾ। 14ਵੇਂ ਜਿਹੜਾ ਅਮੈਂਡਮੈਂਟ ਆ ਸੋਧ ਆ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ, ਉਹਦੇ ਵਿੱਚ ਜਿਹੜੀ ਇਨਸਰੈਕਸ਼ਨ ਕਲੌਜ਼ ਦੇ ਤਹਿਤ ਟਰੰਪ ਹੁਣਾਂ ਨੂੰ ਇਹਨਾਂ ਨੇ ਅਯੋਗ ਕਰਾਰ ਦਿੱਤਾ ਸੀ। FBI ਕਹਿ ਰਹੀ ਆ ਵੀ ਸਾਨੂੰ ਇਸ ਸਿਚੁਏਸ਼ਨ ਦਾ ਪਤਾ ਆ, ਅਸੀਂ ਲੋਕਲ ਲਾ ਇਨਫੋਰਸਮੈਂਟ ਦੇ ਨਾਲ ਮਿਲ ਕੇ ਚੱਲ ਰਹੇ ਆ ਤੇ ਕਹਿੰਦੇ ਵੀ ਇਹ ਜਿਹੜੀਆਂ ਇਨਵੈਸਟੀਗੇਸ਼ਨਸ ਆ ਉਹਨੂੰ ਬਹੁਤ ਅਸੀਂ ਵਿਗਰਸਲੀ ਤੇਜ਼ੀ ਦੇ ਨਾਲ ਤੇ ਗੰਭੀਰਤਾ ਦੇ ਨਾਲ ਪਰਸਿਊ ਕਰ ਰਹੇ ਆ। ਕਿਸੇ ਵੀ ਤਰੀਕੇ ਦਾ ਵਾਇਲੈਂਸ ਦਾ ਜਿਹੜਾ ਥ੍ਰੈਟ ਆ ਜਦੋਂ ਉਹ ਆਉਂਦਾ ਆ ਜਾਂ ਉਹ ਕਮਿਟ ਕੀਤੀ ਜਾਂਦੀ ਆ, ਜਿਹੜੇ ਐਕਸਟ੍ਰੀਮਿਸਟ ਵਿਊ ਆ ਉਹ ਜਸਟੀਫਾਈ ਨਹੀਂ ਕਰਦੇ, ਚਾਹੇ ਕੋਈ ਵੀ ਇਸ ਦੇ ਵਿੱਚ ਮੋਟੀਵੇਸ਼ਨ ਕਿਉਂ ਨਾ ਹੋਵੇ। ਡੈਨਵਰ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਕਿਹਾ ਆ ਵੀ ਇਸ ਟਾਈਮ ਉਹਨਾਂ ਮਾਮਲਿਆਂ ਦੀ ਇਨਵੈਸਟੀਗੇਸ਼ਨ ਜਾਂਚ ਜਿਹੜੀ ਉਹ ਚੱਲ ਰਹੀ ਆ ਜਿਹੜੀ ਕੋਲੋਰਾਡੋ ਸੁਪਰੀਮ ਕੋਰਟ ਜਸਟਿਸਿਸ ਦੇ ਹਵਾਲੇ ਦੇ ਨਾਲ ਆਪਣੇ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਤੇ ਕਹਿੰਦੇ ਵੀ ਪੁਲਿਸ ਉਹਨਾਂ ਨੂੰ ਐਡੀਸ਼ਨਲ ਸੇਫਟੀ ਸਪੋਰਟ ਜੇ ਉਹ ਕਹਿੰਦੇ ਆ ਤਾਂ ਉਹ ਪ੍ਰਦਾਨ ਜਿਹੜੀ ਉਹਨਾਂ ਨੂੰ ਕੀਤੀ ਜਾਊਗੀ। ਉਹਨਾਂ ਨੇ ਹਾਲ ਦੀ ਘੜੀ ਇਸ ਓਪਨ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਫੜਿਆ ਆ ਜਾਂ ਕੁਝ ਹੋਇਆ ਆ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਕੋਲੋਰਾਡੋ ਜੁਡੀਸ਼ੀਅਲ ਬ੍ਰਾਂਚ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਵੀ ਇਸ ਮਾਮਲੇ ਵਿੱਚ ਕੋਈ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਇਥੀਓਪੀਆ ਅਫਰੀਕਾ ਦਾ ਇੱਕ ਵੱਡਾ ਮੁਲਕ ਹੈਗਾ ਆ, ਇਹ ਹੁਣ ਡਿਫਾਲਟ 'ਚ ਚਲਾ ਗਿਆ ਹੈਗਾ। ਕਹਿੰਦੇ ਵੀ $33 ਮਿਲੀਅਨ ਦੀ ਜਿਹੜੀ ਇਹਦੀ ਪੇਮੈਂਟ ਸੀਗੀ ਇੰਟਰਨੈਸ਼ਨਲ ਗਵਰਨਮੈਂਟ ਬੌਂਡ ਦੀ, ਤੇ ਉਹ ਦੇ ਨਹੀਂ ਸਕੇ ਹੈਗੇ। ਅਫਰੀਕਾ ਦੀ ਸੈਕੰਡ ਮੋਸਟ ਪੋਪੂਲਸ ਕੰਟਰੀ ਆ, ਉਹ ਇਸ ਮਹੀਨੇ ਡਿਫਾਲਟ ਦੇ ਵਿੱਚ ਚਲੇ ਗਈ ਹੈਗੀ ਆ। COVID-19 ਪੈਂਡੇਮਿਕ ਤੋਂ ਬਾਅਦ 2 ਸਾਲ ਤੇ 2 ਸਾਲ ਉੱਥੇ ਸਿਵਲ ਵਾਰ ਵੀ ਲੱਗਾ ਰਿਹਾ ਜੋ ਨਵੰਬਰ 2022 ਚ ਐਂਡ ਹੋਇਆ ਤੇ ਉਹਨਾਂ ਦੀ ਦਸੰਬਰ 11 ਨੂੰ ਪੇਮੈਂਟ ਜਾਣੀ ਸੀ। 14 ਦਿਨਾਂ ਦਾ ਗ੍ਰੇਸ ਪੀਰੀਅਡ ਵੀ ਲੰਘ ਗਿਆ। $1 ਬਿਲੀਅਨ ਦੇ ਬੌਂਡ ਜਿਹੜੇ ਆ ਉਹਨਾਂ ਨੇ ਖਰੀਦੇ ਹੋਏ ਸੀ। ਸੋ ਇਥੋਪੀਆ, ਹੁਣ ਆਪਾਂ ਪਹਿਲਾਂ ਵੀ ਦੱਸਿਆ ਆ ਵੀ ਸ਼੍ਰੀਲੰਕਾ ਵੀ ਇੱਕ ਟਾਈਮ ਤੇ ਉੱਤੇ ਏਦਾਂ ਹੋਇਆ ਸੀ। ਇਥੋਪੀਆ ਤੋਂ ਬਿਨਾਂ 2 ਹੋਰ ਅਫਰੀਕਨ ਨੇਸ਼ਨ ਜਿਨ੍ਹਾਂ 'ਚ ਜ਼ੈਂਬੀਆ ਤੇ ਗਾਨਾ, ਉੱਥੇ ਵੀ ਇਹ ਕੁਝ ਵਾਪਰਿਆ। ਬਹੁਤ ਸਾਰੇ ਮੁਲਕ ਹੁਣ ਡੀਫਾਲਟ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਆ ਕਿਉਂਕਿ ਉਹ ਆਪਣੇ ਕਰਜ਼ੇ ਦੀਆਂ ਪੇਮੈਂਟਸ ਨਹੀਂ ਦੇ ਸਕਦੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਮਾਰਜਰੀ ਟੇਲਰ ਗ੍ਰੀਨ ਜਿਹੜੀ ਲਾਅ ਮੇਕਰ ਆ ਉਸਨੇ ਰਿਪੋਰਟ ਕੀਤਾ ਆ ਵੀ ਕ੍ਰਿਸਮਸ ਵਾਲੇ ਦਿਨ ਉਸਦੇ ਘਰੇ ਸਵਾਟਿੰਗ ਅਟੈਂਪਟ ਕੀਤਾ ਗਿਆ ਆ ਉਹਦੇ ਜਾਰਜੀਆ ਦੇ ਘਰ ਦੇ ਵਿੱਚ। ਇਹ ਕਹਿੰਦੇ ਵੀ ਸਵਾਟਿੰਗ ਅਟੈਂਪਟ ਦੀ ਉਹ ਵਿਕਟਮ ਪੀੜਤ ਜਿਹੜੀ ਉਹ ਰਹੀ ਹੈ ਜਿਸ ਮੌਕੇ ਉਹ ਆਪਣੇ ਪਰਿਵਾਰ ਦੇ ਨਾਲ ਕ੍ਰਿਸਮਸ ਦੀਆਂ ਸੈਲੀਬ੍ਰੇਸ਼ਨਸ ਜਿਹੜੀਆਂ ਉਹ ਕਰ ਰਹੀ ਹੈ। ਉਸਨੇ ਕਿਹਾ ਵੀ ਉਸ ਦੇ ਉੱਤੇ ਇਹ 8ਵੀਂ ਵਾਰ ਕਿਸੇ ਨੇ ਇਸ ਤਰੀਕੇ ਦੇ ਨਾਲ ਸਵਾਟਿੰਗ ਜਿਹੜੀ ਉਹ ਕਰਾਈ ਆ। ਸਵਾਟਿੰਗ ਯੂਜਲੀ ਇੱਕ ਟਰਮ ਜਿਹੜੀ ਇਹ ਵਰਤੀ ਜਾਂਦੀ ਆ ਉਸ ਮਾਮਲੇ ਵਿੱਚ ਜਦੋਂ ਕੋਈ ਕਾਲਰ ਇੱਕ ਗਲਤ ਰਿਪੋਰਟ, ਫਾਲਸ ਰਿਪੋਰਟ ਉਹ ਕਾਲ ਦੇ ਉੱਤੇ ਕਰਦਾ ਆ ਜਿਸ ਦੇ ਨਾਲ ਅਥਾਰਟੀਜ਼ ਨੂੰ ਇਹ ਲੱਗਦਾ ਹੈ ਵੀ ਕੋਈ ਬਹੁਤ ਵੱਡਾ ਜਿਹੜਾ ਕ੍ਰਾਈਮ ਆ ਉਹ ਹੋਣ ਵਾਲਾ ਆ ਇੱਕ ਪਰਟੀਕੂਲਰ ਲੋਕੇਸ਼ਨ ਦੇ ਉੱਤੇ, ਜਿਸ ਤੋਂ ਬਾਅਦ ਦੇ ਵਿੱਚ ਸਵਾਟ ਟੀਮ ਨੂੰ ਵੀ ਉੱਥੇ ਪਹੁੰਚਾਇਆ ਜਾਂਦਾ ਆ। ਸੈਲੀਬ੍ਰਿਟੀਜ਼, ਅਧਿਕਾਰੀ, ਜਰਨਲਿਸਟ, ਮੀਡੀਆ ਆਰਗੇਨਾਈਜੇਸ਼ਨ, ਐਕਟਿਵਿਸਟ ਜਾਂ ਕਈਆਂ ਦੀ ਇੱਕ ਦੂਜੇ ਦੇ ਨਾਲ ਖਿੱਚੋਤਾਣ ਦੇ ਵਿੱਚ ਐਵਰੀਡੇ ਸਿਟੀਜ਼ਨਸ ਵੀ ਇਸ ਤਰੀਕੇ ਦੇ ਸਟੰਟ ਦਾ ਸ਼ਿਕਾਰ ਜਿਹੜੇ ਆ
ਉਹ ਹੁੰਦੇ ਰਹਿੰਦੇ ਆ। 2017 ਦੇ ਵਿੱਚ ਇੱਕ ਅਜਿਹਾ ਮਾਮਲਾ ਹੋਇਆ ਸੀ ਵਿਚਟਾ ਦੇ ਵਿੱਚ, ਜਿੱਥੇ ਫਾਲਸ ਕਾਲ ਹੋਈ ਸੀਗੀ ਇੱਕ ਹੋਸਟੇਜ ਸਿਚੁਏਸ਼ਨ ਦੇ ਬਾਰੇ, ਵੀ ਉਹ ਗਲਤ ਰਿਪੋਰਟ ਕੀਤੀ ਗਈ ਸੀ। 28 ਸਾਲਾਂ ਦੇ ਐਂਡਰਿਊ ਫਿੰਚ ਦੇ ਨਾਲ ਸੰਬੰਧਿਤ ਸੀ। ਜਦ ਉਸਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਗੋਲੀ ਜਿਹੜੀ ਉਹ ਮਾਰ ਦਿੱਤੀ ਗਈ ਸੀਗੀ। ਫਿੰਚ ਦੇ ਕਹਿੰਦੇ ਵੀ ਉਹ ਜਾਣਦਾ ਵੀ ਨਹੀਂ ਸੀਗਾ ਜਿਸ ਬੰਦੇ ਨੇ ਉਸ ਤੇ ਉਲਟ ਜਿਹੜੀ ਉਹ ਸਵਾਟਿੰਗ ਕਾਲ ਕੀਤੀ ਗਈ ਸੀ। ਇਦਾਂ ਹੀ 2020 ਦੇ ਵਿੱਚ ਇੱਕ 60 ਸਾਲਾਂ ਦੇ ਟੈਨਸੀ ਦਾ ਬੰਦਾ, ਉਹ ਹਾਰਟ ਅਟੈਕ ਦੇ ਨਾਲ ਹੀ ਸਵਾਟ ਟੀਮ ਨੂੰ ਦੇਖ ਕੇ ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀ। ਮਾਰਜਰੀ ਟੇਲਰ ਗ੍ਰੀਨ ਨੇ ਐਕਸ ਦੇ ਉੱਤੇ ਲਿਖਿਆ ਵੀ ਕ੍ਰਿਸਮਸ ਡੇ ਦੇ ਉੱਤੇ ਉਹ ਪਰਿਵਾਰ ਦੇ ਨਾਲ ਸੀ ਜਦ ਉਸ ਉੱਤੇ ਕਿਸੇ ਨੇ ਇਹ ਜਿਹੜਾ ਸਟੰਟ ਆ ਉਹ ਖੇਡਿਆ, ਤੇ ਆਲਰੇਡੀ 8ਵੀਂ ਵਾਰ ਇਸ ਸਟੰਟ ਦਾ ਉਹ ਸ਼ਿਕਾਰ ਹੋ ਚੁੱਕੀ ਆ ਜੀ। ਅਗਲੀ ਖਬਰ ਵੱਲ ਚਲੀਏ। ਅੱਜ ਵਾਸ਼ਿੰਗਟਨ ਪੋਸਟ ਨੇ ਬਹੁਤ ਡਿਟੇਲ ਦੇ ਵਿੱਚ ਛਾਪੀ ਆ ਵੀ ਕਿਸ ਤਰ੍ਹਾਂ ਜੋ ਫੈਂਟਲਿਨ ਦੀਆਂ ਲੈਬਸ ਆ ਉਹ ਕੈਨੇਡਾ ਦੇ ਵਿੱਚ ਲੱਭੀਆਂ ਗਈਆਂ ਹੈਗੀਆਂ। ਜੋ ਰਾਮਾਸਵਾਮੀ ਕਰਕੇ ਕੈਂਡੀਡੇਟ ਹੈਗੇ ਆ ਪ੍ਰੈਜ਼ੀਡੈਂਸ਼ੀਅਲ, ਉਹਨਾਂ ਨੇ ਇੱਕ ਟਾਈਮ ਦੇ ਉੱਤੇ ਸਟੇਟਮੈਂਟ ਦਿੱਤੀ ਸੀ ਭਈ ਕੈਨੇਡਾ ਵਾਲੇ ਬਾਰਡਰ ਦੇ ਉੱਤੇ ਵੀ ਸਾਨੂੰ ਵਾਲ ਬਣਾਉਣੀ ਚਾਹੀਦੀ ਆ, ਤੇ ਉਹ ਉਹਨਾਂ ਦਾ ਮਜ਼ਾਕ ਬਹੁਤ ਉਡਾਇਆ ਗਿਆ ਸੀ। ਤੇ ਉਹਨਾਂ ਨੇ ਕਿਹਾ ਵੀ ਮੈਂ ਇਸ ਇਸ਼ੂ ਨੂੰ ਲੈ ਕੇ ਕਿਹਾ ਸੀ ਵੀ ਦੇਖੋ ਕਿੱਡੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲੈਬਸ ਆ ਉਹ ਹੁਣ ਮੈਕਸੀਕੋ ਤੋਂ ਬਿਨਾਂ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਚੱਲ ਰਹੀਆਂ ਹੈਗੀਆਂ, ਜੋ ਅਮਰੀਕਾ ਨੂੰ ਫੈਂਟਲਿਨ ਭੇਜ ਰਹੀਆਂ ਹੈਗੀਆਂ। ਇੱਕ ਪੇਂਡੂ ਏਰੀਆ ਆਊਟਸਾਈਡ ਵੈਨਕੂਵਰ ਦੇ ਵਿੱਚ ਅਕਤੂਬਰ ਮਹੀਨੇ 'ਚ ਕੈਨੇਡੀਅਨ ਪੁਲਿਸ ਨੇ 2.5 ਮਿਲੀਅਨ ਡੋਜ਼ਸ ਆਫ ਫੈਂਟਲਿਨ ਤੇ 528 ਗੈਲਨ ਕੈਮੀਕਲ ਇੱਕ ਸ਼ਿਪਿੰਗ ਕੰਟੇਨਰ ਦੇ ਵਿੱਚ ਤੇ ਸਟੋਰੇਜ ਯੂਨਿਟ ਦੇ ਵਿੱਚ ਲੱਭੇ ਆ। 6 ਮਹੀਨੇ ਪਹਿਲਾਂ ਉਹਨਾਂ ਨੇ ਇੱਕ ਘਰ ਕੁੱਕੀ ਕਟਰ ਵੈਨਕੂਵਰ ਸਬ ਡਿਵੀਜ਼ਨ ਦੇ ਵਿੱਚ ਲੱਭਿਆ ਸੀ, ਜਿੱਥੇ ਉਹ ਫੈਂਟਲਿਨ ਮੇਕਿੰਗ ਕੈਮੀਕਲ ਸੀ, ਗਲਾਸਵੇਅਰ ਸੀ, ਲੈਬ ਦਾ ਜਿਹੜਾ ਸਾਰਾ ਸਮਾਨ ਸੀਗਾ। ਇਸ ਤੋਂ ਹਜ਼ਾਰਾਂ ਮੀਲ ਦੂਰ ਟੋਰਾਂਟੋ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਇੱਕ ਵਨ ਆਫ ਦਾ ਲਾਰਜੈਸਟ ਫੈਂਟਲਿਨ ਲੈਬ ਕੈਨੇਡਾ ਦੇ ਵਿੱਚ ਲੱਭੀ ਸੀ, 30 ਮੀਲ ਜੋ ਯੂਐਸ ਦਾ ਬਾਰਡਰ ਕ੍ਰਾਸਿੰਗ ਹੈਗਾ ਨਿਆਗਰਾ ਫਾਲ ਤੋਂ। ਸੋ ਯੂਐਸ ਦੀਆਂ ਜਿਹੜੀਆਂ ਅਥਾਰਟੀਜ਼ ਆ ਉਹਨਾਂ ਦਾ ਪੂਰਾ ਜ਼ੋਰ ਪਹਿਲਾਂ ਮੈਕਸੀਕੋ ਦੇ ਉੱਤੇ ਲੱਗਾ ਸੀ। ਈਵਨ ਕੁਝ ਰਿਪਬਲਿਕਨਸ ਨੇ ਤਾਂ ਇਹ ਵੀ ਕਿਹਾ ਸੀ ਵੀ ਸਾਨੂੰ ਮਿਜ਼ਾਈਲ ਦੇ ਨਾਲ ਜਿਹੜਾ ਆ ਅਟੈਕ ਕਰ ਦੇਣਾ ਚਾਹੀਦੀਆਂ ਜੋ ਲੈਬਸ ਮੈਕਸੀਕੋ ਦੇ ਵਿੱਚ ਹੈਗੀਆਂ ਆ। ਸੋ ਕੈਨੇਡਾ ਤੋਂ ਕਹਿੰਦੇ ਹੁਣ ਜਿਹੜੀ ਫੈਂਟਲਿਨ ਆ ਇਹ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਐਸ ਸਾਰੇ ਪਾਸੇ ਜਾ ਰਹੀ ਆ, ਤੇ $800 ਮਿਲੀਅਨ ਵਰਥ ਆਫ ਜਿਹੜਾ ਇੰਨੇ ਦਾ ਸਮਾਨ ਯੂਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਸਕੈਨਿੰਗ ਪਰਪਸ ਦੇ ਲਈ ਇਹ ਇਕਵਿਪਮੈਂਟ ਖਰੀਦਿਆ ਆ, ਜੋ ਬਾਰਡਰਸ ਦੇ ਉੱਤੇ ਲਾਇਆ ਗਿਆ ਆ ਤਾਂ ਕਿ ਸਕੈਨ ਕੀਤਾ ਜਾ ਸਕੇ ਵੀ ਕੋਈ ਇਹ ਡਰੱਗ ਤਾਂ ਨਹੀਂ ਨਿਗਾਲ ਰਿਹਾ ਹੈਗਾ। 27,000 ਪਾਉਂਡ ਫੈਂਟਲਿਨ ਸੀਬੀਪੀ ਨੇ ਪਿਛਲੇ ਸਤੰਬਰ ਦੇ ਵਿੱਚ ਫੜੀ ਸੀਗੀ। ਰਿਪਬਲਿਕਨ ਲਾ ਮੇਕਰਸ ਦਾ ਮੈਂ ਤੁਹਾਨੂੰ ਦੱਸਿਆ ਵੀ ਜਿਸ ਤਰ੍ਹਾਂ ਮੈਕਸੀਕੋ ਦੇ ਵਿੱਚ ਇੰਨੀਆਂ ਲੈਬਸ ਹੈਗੀਆਂ ਜਿੱਥੋਂ ਇਹ ਆ ਰਿਹਾ, ਉੱਥੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਗੁਆਂਢੀ ਮੁਲਕ ਕੈਨੇਡਾ 'ਚ ਇਹ ਕੁਝ ਵਾਪਰ ਰਿਹਾ ਹੈਗਾ। ਫੈਂਟਲਿਨ ਦੇ ਨਾਲ ਅਮਰੀਕਾ ਦੇ ਵਿੱਚ ਹਰ ਸਾਲ 70,000 ਲੋਕਾਂ ਦੀ ਮੌਤ ਹੁੰਦੀ ਹੈ। ਇਹਦੇ ਵਿੱਚ 10 ਸਾਲ ਤੋਂ ਲੈ ਕੇ 55 ਸਾਲ ਤੱਕ ਦੇ ਜੋ ਲੋਕ ਹੈਗੇ ਆ। ਸਭ ਤੋਂ ਮਾੜੀ ਗੱਲ ਇਹ ਆ ਵੀ ਜੋ ਕੈਨੇਡਾ ਦੇ ਵਿੱਚ, ਇਹ ਵਾਸ਼ਿੰਗਟਨ ਪੋਸਟ ਲਿਖਦਾ, ਜੋ ਕੈਨੇਡਾ ਦੇ ਵਿੱਚ ਫੈਂਟਲਿਨ ਪ੍ਰੋਡਿਊਸ ਕੀਤੀ ਜਾ ਰਹੀ ਆ ਇਹ ਬਹੁਤ ਹੀ ਸਸਤੀ ਆ। ਕਹਿੰਦੇ ਵੀ 45 ਸੈਂਟ ਦੀ ਇੱਕ ਪਿਲ ਹੈਗੀ ਆ, ਜੋ ਹੋਲਸੇਲ ਤੇ ਸਿਆਟਲ ਦੇ ਵਿੱਚ ਮਿਲਦੀ ਹੈਗੀ ਆ। ਇਸ ਦੀ ਪ੍ਰਾਈਸ ਨੂੰ ਬੀਟ ਕਰਨਾ ਕਹਿੰਦੇ ਮੈਕਸੀਕੋ ਦੇ ਜਿਹੜੇ ਕਾਰਟਲਸ ਆ ਉਹਨਾਂ ਦੇ ਲਈ ਵੀ ਔਖਾ ਬਣਿਆ ਹੋਇਆ ਹੈਗਾ। ਚਾਈਨਾ ਵਾਲੇ ਜੋ ਆ ਉਹ ਕੈਮੀਕਲਸ ਤੇ ਮਟੀਰੀਅਲ ਸਾਰਾ ਜੋ ਸਪਲਾਈ ਕਰਦੇ ਹੈਗੇ ਆ। ਸੋ ਹੁਣ ਮੈਕਸੀਕੋ ਤੋਂ ਬਾਅਦ ਇਹ ਇੱਕ ਵੱਡੀ ਪ੍ਰੋਬਲਮ ਜਿਹੜੀ ਬਣ ਗਈ ਆ। ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਕ੍ਰਿਮੀਨੋਲੋਜੀ ਦੇ ਨਾਲ ਰਿਲੇਟਡ ਜੋ ਐਕਸਪਰਟਸ ਆ ਉਹ ਕਹਿ ਰਹੇ ਆ ਵੀ ਇਹਨਾਂ ਲੈਬਸ ਦੇ ਪਿੱਛੇ ਬਾਈਕਰ ਗੈਂਗਸ ਆ, ਜਿਨ੍ਹਾਂ ਦੇ ਏਸ਼ੀਆ ਦੇ ਨਾਲ ਲਿੰਕ ਜੁੜਦੇ ਆ ਤੇ ਨਾਲ ਦੀ ਨਾਲ ਮੈਕਸੀਕੋ ਦੇ ਜਿਹੜੇ ਕਾਰਟਲਸ ਆ ਉਹਨਾਂ ਦੇ ਨਾਲ ਵੀ ਲਿੰਕ ਜੁੜਦੇ ਹੈਗੇ ਆ। 98% ਕੰਟਰੀ ਦੀ ਜਿਹੜੀ ਫੈਂਟਲਿਨ ਮੇਕਿੰਗ ਮਟੀਰੀਅਲ ਜੋ ਵੈਸਟਰਨ ਕੈਨੇਡਾ ਦੇ ਵਿੱਚ ਫੜੇ ਗਏ ਆ ਉਹ ਕਹਿੰਦੇ ਚਾਈਨਾ ਤੋਂ ਓਰੀਜੀਨੇਟ ਹੋਈ ਸੀ ਜੀ। ਕੈਨੇਡਾ ਵਾਲੇ ਜੋ ਆ ਸਟਰਗਲ ਕਰ ਰਹੇ ਆ ਵੀ ਕਿਸ ਤਰ੍ਹਾਂ ਇਹ ਕੈਮੀਕਲਸ ਨੂੰ ਫੜਿਆ ਜਾਵੇ, ਪਰ ਇਹ ਬਹੁਤ ਔਖਾ ਆ। ਡਰੱਗ ਮਾਰਕੀਟ ਕੈਨੇਡਾ ਤੇ ਯੂਐਸਏ ਦੇ ਵਿੱਚ
ਕਹਿੰਦੇ 1800 ਚ ਵੀ ਸੀ, 1900 ਚ ਵੀ ਸੀ। ਉਸ ਟਾਈਮ ਤੇ ਓਪੀਅਮ ਜਿਹੜੀਆਂ ਆਪਾਂ ਫੀਮ ਦੀਆਂ ਫੈਕਟਰੀਆਂ ਹੁੰਦੀਆਂ ਸੀਗੀਆਂ ਵੈਨਕੂਵਰ ਦੇ ਵਿੱਚ, ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਆਪਣੇ ਵੀ ਬਹੁਤ ਸਾਰੇ ਜਿਹੜੇ ਜੰਗ ਟਰੱਕਰ ਆ ਉਹਨਾਂ ਦੀਆਂ ਮੌਤਾਂ ਹੋਈਆਂ, ਕੈਨੇਡਾ ਦੇ ਵਿੱਚ ਵੀ ਤੇ ਕੁਛ USA ਦੇ ਵਿੱਚ ਵੀ। ਇਹ ਵੀ ਖਬਰਾਂ ਆ ਰਹੀਆਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਈ ਟਰੱਕਰਸ ਯੂਜ਼ ਕਰਦੇ ਆ ਫੀਮ ਨੂੰ। ਉਹ ਜਿਹੜੀ ਅਫੀਮ ਆ ਉਹਦੇ ਵਿੱਚ ਫੈਂਟਲਿਨ ਦਾ ਲੇਸ ਲਾਇਆ ਹੁੰਦਾ ਹੈ। ਤਦੇ ਜਦੋਂ ਉਸ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਤੇ ਬੰਦਿਆਂ ਦੀ ਮੌਤ ਹੋ ਜਾਂਦੀ ਹੈਗੀ ਆ। ਓਵਰਡੋਜ਼ ਹੋ ਜਾਂਦੇ ਆ। ਕ੍ਰਿਮੀਨੋਲੋਜੀ ਦੇ ਪ੍ਰੋਫੈਸਰ ਸੇਂਟ ਮੈਰੀ ਯੂਨੀਵਰਸਿਟੀ ਦੇ ਹੈਗੇ ਆ, ਉਹਨਾਂ ਨੇ ਇੱਕ ਜੋ ਬੁੱਕ ਵੀ ਲਿਖੀ ਆ, ਆਈਸ ਦ ਸਟੋਰੀ ਆਫ ਆਰਗੇਨਾਈਜ਼ਡ ਕ੍ਰਾਈਮ ਇਨ ਕੈਨੇਡਾ। ਉਹਦੇ ਵਿੱਚ ਇਹ ਲਿਖਿਆ ਆ ਵੀ ਇਹ ਇੱਕ ਬਹੁਤ ਵੱਡਾ ਨੈਟਵਰਕ ਹੁਣ ਚਾਈਨਾ, ਕੈਨੇਡਾ, USA ਦੇ ਵਿੱਚ ਬਣ ਗਿਆ ਆ, ਤੇ ਨਾਲ ਦੀ ਨਾਲ ਜਿਹੜਾ ਮੈਕਸੀਕੋ ਆਫ ਕੋਰਸ ਉਹ ਉੱਥੋਂ ਹੈਲਪ ਲੈਂਦੇ ਆ। ਹੁਣ ਕੈਨੇਡਾ ਤੋਂ ਜੋ ਵਾਸ਼ਿੰਗਟਨ, ਓਰੀਗਨ, ਇਹ ਸਾਰੇ ਏਰੀਏ ਦੇ ਵਿੱਚ ਤੇ ਉਧਰਲੀ ਸਾਈਡ ਨਿਊ ਜਰਸੀ, ਨਿਊਯਾਰਕ ਏਰੀਏ ਦੇ ਵਿੱਚ ਫੈਂਟਲਿਨ ਦੀਆਂ ਗੋਲੀਆਂ ਆ ਰਹੀਆਂ ਹੈਗੀਆਂ। ਜੋਨਾਥਨ ਪੀ ਕੌਕਿਨਸ ਕਰਕੇ ਕਰਨੇਜੀ ਮੈਲੋਨ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਉਹ ਗਲੋਬਲ ਡਰੱਗ ਟ੍ਰੇਡ ਦੇ ਉੱਤੇ ਰਿਸਰਚ ਕਰਦੇ ਆ। ਉਹ ਕਹਿੰਦੇ ਆ ਵੀ ਕੈਨੇਡੀਅਨ ਕ੍ਰਿਮੀਨਲ ਗਰੁੱਪ ਨੇ ਜਿਹੜੀਆਂ ਇਹ ਲੈਬਸ ਬਣਾਈਆਂ ਆ, ਉਹ ਇਸ ਕਰਕੇ ਆ ਵੀ ਕਹਿੰਦੇ ਬੜੀ ਈਜ਼ਲੀ ਇਹ ਲੁਕਾਈਆਂ ਜਾ ਸਕਦੀਆਂ ਹੈਗੀਆਂ। ਬੜਾ ਥੋੜਾ ਏਰੀਆ ਚਾਹੀਦਾ ਹੁੰਦਾ ਤੇ ਲਾਜ਼ ਜਿਹੜੇ ਆ ਕੈਨੇਡਾ ਦੇ ਵਿੱਚ ਬੜੇ ਲੀਨੀਅੰਟ ਹੈਗੇ ਆ, ਕੋਈ ਕਿਸੇ ਨੂੰ ਇੱਥੇ ਬੋਦਰ ਨਹੀਂ ਕਰਦਾ ਹੈਗਾ। ਪਰ ਸਭ ਤੋਂ ਵੱਡੀ ਜਿਹੜੀ ਤੇ ਮਾੜੀ ਗੱਲ ਇਹ ਆ ਵੀ ਉਸ ਉਮਰ ਦੇ ਲੋਕ ਜਿਨ੍ਹਾਂ ਨੇ ਆਪਣੀ ਲਾਈਫ 'ਚ ਕੁਝ ਕਰਨਾ ਹੁੰਦਾ ਆ, ਉਹ ਇਸ ਦੀ ਭੇਂਟ ਚੜ ਰਹੇ। ਬਿਲਕੁਲ ਜੀ, ਸਥਿਤੀ ਕਾਫੀ ਮਾੜੀ ਆ। ਕਹਿੰਦੇ ਵੀ ਇਹ ਹੁਣ ਲਗਾਤਾਰ ਲੈਬਸ ਜਿਹੜੀਆਂ ਉਹ ਫੈਲ ਰਹੀਆਂ ਆ, ਲੀਡਿੰਗ ਕਾਜ਼ ਬਣ ਰਿਹਾ ਹੈ ਇਸ ਟਾਈਮ ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ 'ਚ ਖਾਸ ਕਰਕੇ ਫੇਟਲ ਜਿਹੜੀਆਂ ਡਰੱਗ ਓਵਰਡੋਜ਼ਿਸ ਦੇ ਵਿੱਚ ਫੈਂਟਨਲ ਦੇ ਕਰਕੇ 10 ਤੋਂ ਜਿਹੜੀ 59 ਸਾਲ ਦੀ ਉਮਰ ਦੇ ਵਿੱਚ, ਹੁਣ ਤੁਸੀਂ ਦੇਖ ਲਓ ਵੀ 10 ਸਾਲ ਦੇ ਨਿਆਣੇ ਵੀ ਓਵਰਡੋਜ਼ ਇਸ ਦੇ ਵਿੱਚ ਕਰ ਰਹੇ ਆ। RCMP ਦੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਯੂਨਿਟ ਨੂੰ ਜੋ ਰਨ ਕਰਦੇ ਆ, ਕਹਿੰਦੇ ਵੀ ਅਸੀਂ ਜਿਹੜੇ ਕੈਮੀਕਲਸ ਆਉਂਦੇ ਉਹਨਾਂ ਨੂੰ ਸਟਾਪ ਕਰਨ ਦੇ ਲਈ ਜ਼ਿੰਮੇਵਾਰੀ ਸਾਡੀ ਆ, ਲੈਬ ਲੱਭਣ ਦੀ ਵੀ ਸਾਡੀ ਜ਼ਿੰਮੇਵਾਰੀ ਆ। ਹੁਣ ਤੱਕ ਵੈਸਟਰਨ ਕੈਨੇਡਾ ਦੇ ਵਿੱਚ 10 ਅਜਿਹੀਆਂ ਲੈਬਸ ਆ, ਉਹਨਾਂ ਦਾ ਇਹ ਪਰਦਾਫਾਸ਼ ਕਰ ਰਹੇ ਆ। ਕਹਿੰਦੇ ਇੱਕ ਕਾਮਨ ਥ੍ਰੈਡ ਇਹਨਾਂ ਸਾਰਿਆਂ 'ਚ ਆ ਵੀ ਹਰ ਵਾਰੀ ਰੈਂਟਲ ਪ੍ਰਾਪਰਟੀਜ਼ ਦੇ ਵਿੱਚ ਹੀ ਇਹ ਸਾਰਾ ਕੁਛ ਹੋ ਰਿਹਾ ਹੁੰਦਾ ਆ। ਤੇ ਇਹ ਕਹਿੰਦੇ ਵੀ ਜਿਹੜੀਆਂ ਲੀਜ਼ ਪ੍ਰਾਪਰਟੀ ਆ ਜਨਰਲੀ ਪ੍ਰੋਟੈਕਟਡ ਹੁੰਦੀਆਂ ਆ ਲਾ ਐਨਫੋਰਸਮੈਂਟ ਦੇ ਸੀਜ਼ਰ ਤੋਂ। ਸੋ ਇਹ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਇਹਨਾਂ ਨੇ ਫੈਂਟਨਲ ਲੈਬਸ ਬਣਾਈਆਂ ਵੀ ਕਿੱਦਾਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ। ਕਹਿੰਦੇ ਵੀ ਹੁਣ ਅਲਬਰਟਾ ਤੇ ਟੋਰਾਂਟੋ ਇਸ ਪਾਸੇ ਵੀ ਇਹ ਜਿਹੜੀਆਂ ਲੈਬਸ ਆ ਉਹ ਵਧਣੀਆਂ ਸ਼ੁਰੂ ਹੋ ਚੁੱਕੀਆਂ। ਈਸਟਵਰਡਲੀ ਜਿਹੜਾ ਇਹਨਾਂ ਨੇ ਆਪਣਾ ਰਾਹ ਬਣਾਉਣਾ ਜਿਹੜਾ ਉਹ ਸ਼ੁਰੂ ਕੀਤਾ ਆ। ਚੀਨੀ ਜਿਹੜੇ ਆਏ ਸੀਗੇ ਪ੍ਰਧਾਨ ਰਾਸ਼ਟਰਪਤੀ ਸ਼ੀ ਜਿਨਪਿੰਗ, ਉਹਨਾਂ ਨੇ ਅਮਰੀਕਾ ਦੇ ਨਾਲ ਇਹੀ ਸਮਝੌਤਾ ਕੀਤਾ ਸੀਗਾ ਵੀ ਭਾਈ ਅਸੀਂ ਜਿਹੜੇ ਕੈਮੀਕਲਸ ਆ ਉਹਨਾਂ ਤੇ ਰੋਕ ਲਾਵਾਂਗੇ, ਪਰ ਉਹ ਉੱਥੋਂ ਹੀ ਕੈਮੀਕਲ ਤੁਰ ਰਹੇ ਆ ਤੇ ਅਮਰੀਕਾ ਦੇ ਦੋਨੋਂ ਹੀ ਤਰਫੋਂ, ਨਾਰਥ ਬਾਰਡਰ, ਸਾਊਥ ਬਾਰਡਰ, ਦੋਨੋਂ ਤਰਫੋਂ ਇਸ ਤਰੀਕੇ ਦਾ ਜਿਹੜਾ ਇਹ ਕਾਲਾ ਧੰਦਾ, ਗੋਰਖ ਧੰਦਾ ਜਿਹੜਾ ਚੱਲ ਰਿਹਾ ਆ। ਇਹ ਵੀ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਹੋਊਗਾ ਵੀ ਅਮਰੀਕਾ ਵਿੱਚ ਵੀ ਇਦਾਂ ਦੀਆਂ ਕਈ ਲੈਬਸ ਜਿਹੜੀਆਂ ਹੋਣਗੀਆਂ। ਰੀਸੈਂਟਲੀ ਆਪਾਂ ਰਿਡਲੀ ਦੇ ਵਿੱਚ ਦੇਖੀ ਸੀਗੀ ਇੱਕ ਜਿਹੜੀ ਲੈਬ ਕਿਸ ਤਰੀਕੇ ਦੇ ਨਾਲ ਲੱਗੀ ਹੋਈ ਸੀ, ਇਹਨਾਂ ਨੂੰ ਪਤਾ ਹੀ ਨਹੀਂ ਸੀਗਾ। ਇਹ ਇਹਨਾਂ ਦੇ ਨੱਕ ਥੱਲੇ ਇਹ ਸਾਰਾ ਕੁਝ ਹੋਈ ਜਾ ਰਿਹਾ ਸੀਗਾ, ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਹੈਗਾ। ਸੋ ਇਸ ਟਾਈਮ ਇਹ ਜਿਹੜੇ ਓਪੀਆਈਡ ਕ੍ਰਾਈਸਿਸ, ਫੈਂਟਨਲ ਕ੍ਰਾਈਸਿਸ ਬਹੁਤ ਜ਼ਿਆਦਾ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਆ। ਫੈਂਟਨਲ ਸਸਤਾ ਮਟੀਰੀਅਲ ਹੋਣ ਕਰਕੇ ਇਹ ਬਾਕੀ ਜਿਹੜੇ ਡਰੱਗਸ ਦੇ ਵਿੱਚ ਅਡਲਟ੍ਰੇਸ਼ਨ ਦੇ ਲਈ ਵਰਤ ਲਿਆ ਜਾਂਦਾ ਆ, ਜਾਂ ਇਹਦੇ ਵਿੱਚ ਨਕਲੀ ਕੈਮੀਕਲ ਜਿਹੜੇ ਉਹ ਪਾ ਕੇ ਉਹਦੇ ਨਾਲ ਜਿਹੜੀ ਓਵਰਡੋਜ਼ਿੰਗ ਹੋਰ ਵੀ ਤੇਜ਼ੀ ਦੇ ਨਾਲ ਜਾਂ ਘੱਟ ਮਾਤਰਾ ਦੇ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਆ। ਇਹ ਬਹੁਤ ਜ਼ਿਆਦਾ ਬੁਰੇ ਹਾਲਾਤ ਜਿਹੜੇ ਇਸ ਟਾਈਮ ਬਣੇ ਪਏ ਆ। ਵਿਕਸਿਤ ਮੁਲਕਾਂ ਨੂੰ ਇਸ ਟਾਈਮ ਇਹ ਨਵੇਂ ਜਿਹੜੇ ਚੈਲੰਜਸ ਆ ਉਸ ਦੇ ਵਿੱਚੋਂ ਲੰਘਣਾ ਪੈ ਰਿਹਾ ਹੈਗਾ। ਜਾਂਦੇ ਜਾਂਦੇ ਗੇਮ ਬਾਰੇ ਵੀ ਦੱਸ ਦਿਓ, ਜਿਹੜੀ ਕੱਲ ਗੇਮ ਹੋਈ ਸੀ 49ers ਦੀ। 49ers ਕੱਲ ਆਪਾਂ ਜ਼ਿਆਦਾ ਗੱਲ ਕਰ ਲਈ, ਵਿਚਾਰੇ ਹਾਰ ਗਏ ਆ। ਕੱਲ ਰੇਵਨਸ ਨੇ ਜਿਹੜੀ ਆ 49ers ਨੂੰ ਹਰਾ ਦਿੱਤਾ 19 ਦੇ ਮੁਕਾਬਲੇ 33 ਪੁਆਇੰਟਾਂ ਦੇ ਨਾਲ। ਜਿਹੜੀ ਬਾਲਟਿਮੋਰ ਰੇਵਨਸ ਆ ਉਹ ਜੇਤੂ ਰਹੀ ਆ, ਪਰ ਘਬਰਾਉਣ ਦੀ ਲੋੜ ਨਹੀਂ। ਨਾਈਨਰਸ ਦੇ ਜਿਹੜੇ ਫੈਨ ਹੋਣਗੇ ਉਹਨਾਂ ਨੂੰ ਮੌਕਾ ਮਿਲੂਗਾ ਇੱਕ ਵਾਰੀ ਫੇਰ ਜਿਹੜਾ ਉਹ ਦੇਖਣ ਦੇ ਲਈ। ਨਿਊ ਈਅਰ ਈਵ ਦੇ ਉੱਤੇ ਉਹਨਾਂ ਦੀ ਕਮਾਂਡਰਸ ਵਾਸ਼ਿੰਗਟਨ ਦੀ ਜਿਹੜੀ ਟੀਮ ਆ ਉਹਨਾਂ ਦੇ ਨਾਲ ਮੈਚ ਜਿਹੜਾ ਉਹ ਹੋਣਾ ਆ। ਇਹਨਾਂ ਨੇ ਆਲਰੇਡੀ ਪਲੇ ਆਫ ਦੇ ਲਈ ਆਪਣੀ ਜਿਹੜੀ ਥਾਂ ਆ ਉਹ ਪੱਕੀ
ਕਰ ਰਹੀ ਹੈਗੀ ਆ। ਓਵਰਆਲ ਜਿਹੜੀ 49ers ਦੀ ਟੀਮ ਆ ਇਸ ਸਾਲ ਵਧੀਆ ਰਹੀ ਹੈ ਵੈਸੇ। ਜੀ ਬਿਲਕੁਲ ਚੱਲ ਰਹੀ ਹੈ, ਵਧੀਆ ਚੱਲ ਰਹੀ ਆ। ਪਲੇਆਫ ਦੇ ਵਿੱਚ ਪਿਛਲੇ ਸਾਲ ਵੀ ਪਹੁੰਚੇ ਸੀ, ਇਸ ਸਾਲ ਵੀ ਪਹੁੰਚਦੇ ਆ। ਅਲੱਗ ਹੀ ਜਿਹੜਾ ਹੋ ਰਿਹਾ ਆ ਇਹ ਬਾਲਟੀਮੋਰ ਰੇਵਨਸ ਤੇ ਸੈਨ ਫਰਾਂਸਿਸਕੋ, ਇਹ ਬੇਸਿਕਲੀ ਇੱਕ ਸੁਪਰ ਬਾਲ ਰੀਮੈਚ ਦੇਖਿਆ ਗਿਆ ਸੀਗਾ ਬੜੇ ਕਈ ਸਾਲ ਪਹਿਲਾਂ। ਇਹਨਾਂ ਦੋਨਾਂ ਦੇ ਦਰਮਿਆਨ ਜਿਹੜਾ ਉਹ ਮੈਚ ਹੋਇਆ ਸੀ, ਜਿਸ ਤਰ੍ਹਾਂ ਬੱਤੀ ਚਲੇ ਗਈ ਸੀਗੀ, ਲਾਈਟ ਗੁੱਲ ਹੋਈ ਸੀਗੀ, ਉਹ ਬਹੁਤ ਇਤਿਹਾਸਿਕ ਜੀ ਜਿਹੜੀ ਗੇਮ ਆ ਉਹ ਦੇਖੀ ਗਈ ਸੀ। ਉਦੋਂ ਕੋਲਿਨ ਕੈਪਰਨਿਕ ਇਹਨਾਂ ਦਾ ਕੁਆਟਰਬੈਕ ਹੁੰਦਾ ਸੀ। ਕੱਲ ਜਿਹੜਾ ਬ੍ਰੌਕ ਪਰਡੀ ਆ ਉਹ ਕੁਛ ਚਿਰ ਤਾਂ ਖੇਡਿਆ, ਜਦ ਗੇਮ ਟੋਟਲੀ ਆਊਟ ਆਫ ਕੰਟਰੋਲ ਹੋ ਗਈ ਤਾਂ ਫਿਰ ਜਿਹੜਾ ਸੈਕਿੰਡ ਸਟ੍ਰਿੰਗਰ ਸੀਗਾ ਡਾਰਨੋਲਡ, ਉਸ ਨੂੰ ਜਿਹੜਾ ਉਹ ਮੌਕਾ ਦਿੱਤਾ ਗਿਆ ਸੀ। ਤੇ ਸਮਾਂ ਸਮਾਪਤ ਹੈ ਜੀ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਮੇਰੇ ਰਾਜਕਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US